ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 5 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500 ਦੇ ਉੱਤੇ। ਢੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਢੇਰਕੀਆਣਾ 415 909 0573। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਬ, ਕਰਨੈਲ ਸਿੰਘ ਰੰਧਾਵਾ ਟਰਲੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ, ਉਹਨਾਂ ਨੂੰ ਕੋਵਿਡ ਦੇ ਨਾਲ ਪੋਜ਼ਿਟਿਵ ਪਾਇਆ ਗਿਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਵੀ ਇਸ ਕਰਕੇ ਫਿਰ ਦੁਬਾਰਾ ਕੀ ਉਹਨਾਂ ਦਾ ਜਿਹੜਾ ਟੈਸਟ ਆ ਕੋਵਿਡ ਦਾ ਲਿਆ ਗਿਆ ਤੇ ਉਹ ਉਹਦੇ ਵਿੱਚ ਨੈਗੇਟਿਵ ਆਏ ਹੈਗੇ। ਸਰੋਤਿਆਂ ਨੂੰ ਦੱਸਦੇ ਜਾਈਏ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਉਮਰ 80 ਸਾਲ ਹੋ ਚੁੱਕੀ ਆ। ਜੁਲਾਈ 2022 ਦੇ ਵਿੱਚ ਉਹ ਪੋਜ਼ਿਟਿਵ ਕੋਵਿਡ ਦੇ ਨਾਲ ਇੱਕ ਵਾਰੀ ਪਾਏ ਗਏ ਸੀ। ਪਿਛਲੇ ਹਫਤੇ ਤੋਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ USA ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ 'ਚ ਬਹੁਤ ਜ਼ਿਆਦਾ ਵਾਧਾ ਹੋਇਆ। ਈਵਨ ਦੋ ਇਹ ਜਿਹੜਾ ਆ ਉਹਦਾ ਅਸਰ ਕਾਫੀ ਘੱਟ ਆ, ਮਾਈਲਡ ਹੈਗਾ, ਪਰ ਬਹੁਤ ਤੇਜ਼ੀ ਦੇ ਨਾਲ ਕੋਵਿਡ ਜਿਹੜਾ ਫੈਲਿਆ ਹੈਗਾ। ਬਾਈਡਨ ਉਹਨਾਂ ਦੀ ਵਾਈਫ ਜਿਲ ਬਾਈਡਨ 72 ਸਾਲਾਂ ਦੀ ਆ, ਜਿਨ੍ਹਾਂ ਨੂੰ ਪੋਜ਼ਿਟਿਵ ਕੋਵਿਡ ਹੋਇਆ ਤੇ G20 ਮੀਟਿੰਗ 'ਚ ਇਹਨਾਂ ਨੇ ਜਾਣਾ ਸੀ ਇੰਡੀਆ। ਤੇ ਹੁਣ ਦੇਖਦੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਂਦੇ ਆ ਜਾਂ ਨਹੀਂ। ਬਾਈਡਨ ਹੋਣਾ ਨੇ ਉਹਨਾਂ ਦੀ ਜਿਹੜੀ ਫਲਾਈਟ ਆ ਹਨੋਈ ਨੂੰ ਜਾਣੀ ਆ ਇਸ ਐਤਵਾਰ ਨੂੰ। ਪਹਿਲਾਂ ਵੀਅਤਨਾਮ ਦੇ ਵਿੱਚ 2024 ਦੀ ਇਲੈਕਸ਼ਨ ਵੀ ਸਿਰ ਦੇ ਉੱਤੇ ਹੈਗੀ ਆ ਤੇ ਜਿਹੜੀ ਉਮਰ ਆ ਉਹਨਾਂ ਦੀ, ਇਹ ਇੱਕ ਬਹੁਤ ਵੱਡਾ ਇਸ਼ੂ ਵੋਟਰਸ ਦੇ ਲਈ ਬਣਿਆ ਹੋਇਆ ਆ, ਪਾਰਟੀ ਲਈ ਵੀ ਤੇ ਵੋਟਰਸ ਦੇ ਲਈ ਵੀ। ਅਮਰੀਕਾ ਦੀ ਹਿਸਟਰੀ ਦੇ ਵਿੱਚ ਸੈਕਿੰਡ ਸਭ ਤੋਂ ਓਲਡੈਸਟ ਪ੍ਰੈਜ਼ੀਡੈਂਟ ਹੋਣਗੇ ਸੈਕਿੰਡ ਟਰਮ ਦੇ ਵਿੱਚ, ਜੇ ਉਹ ਵਿਨ ਕਰਦੇ ਹੈਗੇ ਆ। ਤੇ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ, ਅਲਾਈਜ਼ ਹੈਗੇ ਆ, ਉਹ ਸਾਰੇ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਬੜੇ ਫਿੱਟ ਹੈਗੇ ਆ ਐਜ਼ ਏ ਪ੍ਰੈਜ਼ੀਡੈਂਟ, ਉਹ ਜੋ ਸਰਵ ਕਰ ਸਕਦੇ ਹੈਗੇ ਆ ਸੈਕਿੰਡ ਟਰਮ ਦੇ ਵਿੱਚ ਵੀ। ਜੀ, ਡੈਮੋਕ੍ਰੇਟਾਂ ਨੇ ਆਪਣੀ ਹੀ ਗਲੇ ਦੀ ਹੱਡੀ ਪੈਰ ਤੇ ਮਾਰਿਆ ਹੋਇਆ ਕੁਹਾੜਾ ਦੇ ਰੂਪ ਦੇ ਵਿੱਚ ਵੀ ਹੋ ਸਕਦਾ ਆ। ਬਜ਼ੁਰਗਾਂ ਦੀ ਦੌੜ ਦੇ ਵਿੱਚ ਅੱਗੇ ਦੇਖੋ ਕੀ ਹੁੰਦਾ। ਬੜੀ ਕਮਾਲ ਦੀ ਗੱਲ ਹੁੰਦੀ ਹੈ ਹਰਜੋਤ ਸਿੰਘ ਜੀ, ਵੀ ਐਡੀਆਂ ਪਾਰਟੀਆਂ ਮੱਝੀਆਂ ਹੋਈਆਂ ਤੇ ਬਜ਼ੁਰਗ ਜਿਹੜੇ ਉਹਦੇ ਵਿੱਚ ਇੰਨੀ ਜ਼ਿਆਦਾ ਅੱਗੇ ਜਿਹੜੇ ਉਹ ਤੁਰੇ ਜਾਣ, ਜਦ ਕਿ ਆਵਾਜ਼ ਇਹ ਚੱਲਦੀ ਰਹਿੰਦੀ ਆ ਵੀ ਯੂਥ ਨੂੰ ਇਸ ਦੇ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ ਆ। ਇੱਥੇ ਵੀ ਯੂਥ 60 ਤੋਂ ਉੱਤੇ ਵਾਲਿਆਂ ਨੂੰ ਵੀ ਮੈਨੂੰ ਲੱਗਦਾ 60 ਦੇ ਇਰਦ ਗਿਰਦ ਵਾਲਿਆਂ ਨੂੰ ਵੀ ਯੂਥ ਹੀ ਜਿਹੜਾ ਆ ਉਹ ਮੰਨ ਲਿਆ ਜਾਂਦਾ ਆ। ਤੇ ਬਾਈਡਨ ਉਹਨਾਂ ਦੀ ਇਕੋਨਮੀ ਤੇ ਉਮਰ ਨੂੰ ਲੈ ਕੇ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੇਟੈਸਟ ਜਿਹੜੀਆਂ ਪੋਲਸ ਆ ਉਹ ਸਟਰੋਂਗ ਨਹੀਂ ਆ ਇਹਨਾਂ ਦੇ ਲਈ। ਇਹਨਾਂ ਦੇ ਲਈ ਇਹ ਮਾੜਾ ਸਬੱਬ ਜਿਹੜਾ ਉਹ ਬਣ ਸਕਦਾ। ਵੋਟਰਸ ਨੂੰ ਬਹੁਤਾ ਭਰੋਸਾ ਇਹਨਾਂ ਦੇ ਉੱਤੇ ਉਹਨਾਂ ਦੀ ਉਮਰ ਨੂੰ ਲੈ ਕੇ ਤੇ ਇਕੋਨਮੀ ਦੇ ਜੋ ਹਾਲਾਤ ਬਣੇ ਪਏ ਆ ਉਸ ਦੇ ਉੱਤੇ ਥੋੜਾ ਡਾਊਨ ਜਿਹੜਾ ਉਹ ਚੱਲ ਰਿਹਾ ਆ। ਇਹ ਰਿਕਵਰ ਹੋ ਸਕਣਗੇ ਕਿ ਨਹੀਂ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ, ਇਹ ਦੇਖਣ ਵਾਲੀ ਗੱਲ ਆ। ਉਹ ਦੇਖੋ ਇਹ ਬਹੁਤ ਗੁਹਾਰ ਜਿਹੜੀ ਉਹ ਲਾਈ ਜਾਂਦੀ ਆ ਵੀ ਭਾਈ ਵੀ ਇਹਨਾਂ ਦੀ ਸਾਰੀਆਂ ਹੀ ਜਿਹੜੀਆਂ ਪਾਰਟੀਜ਼ ਇੱਥੇ ਦੀਆਂ ਦੋਨੋਂ ਜਿਹੜੀਆਂ ਉਹ ਕਹਿੰਦੀਆਂ ਆ ਵੀ ਸਾਡੀ ਇੰਟਰਨਲ ਡੈਮੋਕ੍ਰੇਸੀ ਬੜੀ ਆ। ਹੁਣ ਇੱਥੇ ਬਾਈਡਨ ਉਹਨਾਂ ਦੇ ਉਲਟ ਕੋਈ ਕੈਂਡੀਡੇਟ ਆ ਉਹ ਖੜੇ ਕਰਨ ਦੇ ਉੱਤੋਂ ਸਿੱਧਾ ਹੀ ਡੈਮੋਕ੍ਰੇਟ ਨੈਸ਼ਨਲ ਪਾਰਟੀ ਨੇ ਜਿਹੜਾ ਉਹ ਨਾ ਕਰ ਦਿੱਤੀ ਹੈਗੀ। ਤੇ ਹੁਣ ਤੁਸੀਂ ਦੇਖੋ ਕੀ ਹੋਊਗਾ। ਬਾਈਡਨੋਮਿਕਸ ਨਾਂ ਦਾ ਜਿਹੜਾ ਇਹਨਾਂ ਨੇ ਸ਼ਬਦ ਛੱਡਿਆ ਆ, ਇਹ ਆਪਣੇ ਲਈ ਹੀ ਇਹਨਾਂ ਦੇ ਲਈ ਮਾੜਾ ਨਾ ਸਾਬਤ ਹੋ ਜਾਵੇ, ਇਹ ਦੇਖਣ ਵਾਲੀ ਗੱਲ ਆ।
ਕੱਲ੍ਹ ਲੇਬਰ ਡੇ ਦੇ ਰਿਮਾਰਕਸ ਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਅਮਰੀਕਾ ਦੇ ਵਿੱਚ ਲੋਐਸਟ ਇਨਫਲੇਸ਼ਨ ਰੇਟ ਆ ਦੁਨੀਆ ਦੀਆਂ ਜਿਹੜੀਆਂ ਮੇਜਰ ਵਰਲਡ ਇਕੋਨਮੀਜ਼ ਆ ਉਹਨਾਂ ਦੇ ਜੇ ਤੁਲਨਾ ਕੀਤੀ ਜਾਵੇ। ਇਹ ਉਦੋਂ ਕਹਿ ਰਹੇ ਆ ਜਦ ਇਹਨਾਂ ਦਾ ਆਪਣਾ ਸੈਕਟਰੀ ਆਫ ਕਮਰਸ ਦਿਨ ਕੁ ਪਹਿਲਾਂ ਹੀ ਜਿਹੜਾ ਉਹ ਇਹ ਮੰਨ ਕੇ ਹਟਿਆ ਵੀ ਇਨਫਲੇਸ਼ਨ ਅਜੇ ਵੀ ਐਗਜ਼ਿਸਟ ਕਰਦੀ ਆ ਤੇ ਅਮਰੀਕਨਸ ਦੇ ਲਈ ਇਹ ਬੜਾ ਵੱਡਾ ਚੈਲੰਜ ਆ। ਉੱਥੇ ਜਿਹੜੇ ਫਿਲਾਡੈਲਫੀਆ ਦੀ ਸਟੇਜ ਤੋਂ ਹੀ ਇਹ ਬੋਲ ਰਹੇ ਸੀਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਇਕੋਨਮੀ ਸਾਡੀ ਜਿਹੜੀ ਇਸ ਟਾਈਮ ਸਟਰੋਂਗੈਸਟ ਚੱਲ ਰਹੀ ਆ ਬਾਕੀ ਇਕੋਨਮੀਜ਼ ਦੇ ਜਿਹੜਾ ਉਹ ਮੁਤਾਬਕ ਉਹ ਮੰਨਿਆ ਜਾ ਸਕਦਾ ਕਿਉਂਕਿ ਅਜੇ ਰਿਸੈਸ਼ਨ ਦਾ ਖਦਸ਼ਾ ਬੱਦਲ ਜਿਹੜੇ ਆ ਉਹ ਹੈ ਤਾਂ ਹੈ ਪਰ ਅਜੇ ਤੱਕ ਆਇਆ ਨਹੀਂ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਂ ਪਹਿਲਾਂ ਵੀ ਹਜ਼ਾਰਾਂ ਵਾਰੀ ਇਹ ਚੀਜ਼ ਕਿਹਾ ਆ ਕਹਿ ਚੁੱਕਾ ਹਾਂ ਵੀ ਅਮਰੀਕਾ ਦੇ ਵਿੱਚ ਕੋਈ ਵੀ ਕੁਇਟ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਤੇ ਆਪਾਂ ਵੀ ਜਿਹੜਾ ਉਹ ਨਹੀਂ ਕਰਾਂਗੇ ਤੇ ਤੁਸੀਂ ਸਾਰੇ ਜਾਣੇ ਇਸ ਤਰੀਕੇ ਦੇ ਨਾਲ ਅੱਗੇ ਆਪਾਂ ਵੱਧ ਸਕਦੇ ਹਾਂ। ਸੋ ਅਨਇੰਪਲੋਇਮੈਂਟ ਦੀ ਦਰ 3.5% ਤੋਂ ਵੱਧ ਕੇ 3.8% ਦੇ ਉੱਤੇ ਹੋ ਚੁੱਕੀ ਹੈਗੀ ਆ। ਨਵੀਂ ਰਿਪੋਰਟ ਦੇ ਮੁਤਾਬਕ 7,36,000 ਜਿਹੜੇ ਲੋਕ ਨੇ ਉਹ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਜੌਬ ਦੀ ਜਿਹੜੀ ਉਹ ਭਾਲ ਦੇ ਵਿੱਚ ਲੱਗੇ ਹੋਏ ਨੇ। ਜੀ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਅੱਗੇ ਵੀ ਇੱਕ ਦਿਨ ਦੱਸਿਆ ਸੀ ਵੀ ਇਹ ਜਿਹੜੇ ਫਿਗਰਸ ਆ ਜਿਸ ਹਿਸਾਬ ਨਾਲ ਸ਼ੋਅ ਕਰਦੇ ਆ ਵੀ ਜੀ ਇਨਫਲੇਸ਼ਨ ਘਟਦੀ ਜਾ ਰਹੀ ਆ ਇਹ ਪਿਛਲੇ ਸਾਲ ਦੇ ਮੁਕਾਬਲੇ ਹੀ ਕਰਦੇ ਆ ਨਾ ਕਿ ਜੋ ਪਹਿਲਾਂ ਸੀ ਕੋਵਿਡ ਤੋਂ। ਇਸੇ ਸੰਬੰਧ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਨੂੰ ਪੱਤਰਕਾਰਾਂ ਨੇ ਜਦ ਪੁੱਛਿਆ ਕੁਐਸਚਨ ਤੇ ਬੜੇ ਤੁਹਾਨੂੰ ਪਤਾ ਹੀ ਆ ਵੀ ਇੱਕ ਚਾਹੇ ਪੋਜ਼ਿਟਿਵ ਇਸ ਨੂੰ ਲੈ ਲਓ ਜਾਂ ਨੈਗੇਟਿਵ ਵੀ ਲੈ ਲਓ ਕਮਲਾ ਹੈਰਿਸ ਨੂੰ ਜਦੋਂ ਵੀ ਕੋਈ ਗੱਲ ਕਰਦਾ ਤਾਂ ਹਮੇਸ਼ਾ ਹੀ ਉਹ ਹੱਸਦੇ ਬੜੇ ਆ। ਕਈ ਜਗ੍ਹਾ ਫਿਊਨਲ ਦੇ ਉੱਤੇ ਵੀ ਇੱਕ ਇਸ਼ੂ ਬਣਿਆ ਸੀ ਤੇ ਉੱਥੇ ਵੀ ਹੱਸ ਰਹੇ ਸੀ। ਸੋ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ ਵੀ 12 ਮਹੀਨੇ ਹੋ ਗਏ ਲਗਾਤਾਰ ਜੋ ਇਨਫਲੇਸ਼ਨ ਘਟ ਰਹੀ ਹੈਗੀ ਆ। ਜੀ ਜਦੋਂ ਕਿ ਪਿਛਲੇ ਵੀਰਵਾਰ ਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਰਿਪੋਰਟ ਆਈ ਆ ਉਹਦੇ ਚ ਕਹਿੰਦੇ ਵੀ ਪ੍ਰਾਈਸ ਐਕਚੁਅਲੀ ਅਪ ਗਈ ਹੈਗੀ ਆ ਸਮਰ ਦੇ ਵਿੱਚ। ਇਨਫਲੇਸ਼ਨ ਉਹ ਕਹਿੰਦੀ ਆ ਵੀ 12 ਮਹੀਨੇ ਲਗਾਤਾਰ ਡਾਊਨ ਗਈ ਆ। ਕਮਲਾ ਹੈਰਿਸ ਉਹਨਾਂ ਨੇ ਜੋ ਪੋਸਟ ਪਾਈ ਸੀ ਅਗਸਤ 4 ਨੂੰ ਐਕਸ ਦੇ ਉੱਤੇ ਜੋ ਟਵਿੱਟਰ ਜੀ ਪਹਿਲਾਂ ਸੀਗਾ। ਡਿਸਪਾਈਟ ਕਹਿੰਦੇ ਡੈਮੋਕ੍ਰੇਟਸ ਦੀ ਜਿਹੜੀ ਅਟੈਂਪਟ ਬਾਰ-ਬਾਰ ਪਈ ਸਾਡਾ ਇਕਨੋਮਿਕ ਕੰਸਰਨ ਹੈਗਾ ਆ ਤੇ ਪਿਛਲੇ ਹੀ ਵੀਰਵਾਰ ਇਨਫਲੇਸ਼ਨ 3.2% ਅਪ ਗਈ ਆ ਜੁਲਾਈ ਮਹੀਨੇ ਦੇ ਵਿੱਚ ਪਹਿਲੇ ਸਾਲ ਨਾਲੋਂ ਜੋ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ। ਸੋ ਆਪਾਂ ਨੂੰ ਪਤਾ ਹੀ ਆ ਜਿਹੜੇ ਆਮ ਲੋਕ ਹੈਗੇ ਆ ਕੋਈ ਸਾਨੂੰ ਲੱਗਦਾ ਨਹੀਂ ਰਿਹਾ ਕਿਸੇ ਚੀਜ਼ ਦੀ ਜਿਹੜੀ ਪ੍ਰਾਈਸ ਆ ਉਹਦੇ ਵਿੱਚ ਘਾਟਾ ਹੋਇਆ ਬਲਕਿ ਹੁਣ ਤਾਂ ਗੈਸ ਦੀਆਂ ਪ੍ਰਾਈਸਸ ਹੋਰ ਅਪ ਗਈਆਂ ਹੈਗੀਆਂ। ਯਾ 5 ਤੋਂ ਉੱਤੇ ਲੇਬਰ ਹੀ ਚੱਲ ਰਹੀਆਂ ਹੁਣ ਸਾਰੇ ਜੀ ਪਾਸੇ। ਲੇਬਰ ਡੇ ਵੀਕਐਂਡ ਦੇ ਦੌਰਾਨ ਤਾਂ ਪ੍ਰਾਈਸਸ ਬਹੁਤ ਜ਼ਿਆਦਾ ਉੱਪਰ ਗਈਆਂ ਸੀਗੀਆਂ। ਸੋ ਇਹ ਇਨਫਲੇਸ਼ਨ ਡੈਮੋਕ੍ਰੇਟਸ ਲਈ ਬਹੁਤ ਵੱਡਾ ਇਸ਼ੂ ਬਣਦੇ ਜਾ ਰਹੇ ਆ। ਇਨਫਲੇਸ਼ਨ ਵੱਡਾ ਇਸ਼ੂ ਆ ਕ੍ਰਾਈਮ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਜੋ ਹੋ ਰਿਹਾ ਜਾਂ ਬਾਕੀ ਹੋਰ ਵਾਸ਼ਿੰਗਟਨ ਸਟੇਟ ਦੇ ਵਿੱਚ ਓਰੇਗਨ ਸਟੇਟ 'ਚ ਇਲੀਨਾਇਸ ਸਟੇਟ ਸ਼ਿਕਾਗੋ ਦੇ ਵਿੱਚ ਈਵਨ ਵਾਸ਼ਿੰਗਟਨ ਡੀਸੀ 'ਚ ਕੱਲ ਮੈਂ ਰਿਪੋਰਟ ਪੜ੍ਹ ਰਿਹਾ ਸੀ ਵੀ ਕ੍ਰਾਈਮ ਬਹੁਤ ਜ਼ਿਆਦਾ ਉੱਥੇ ਵਧਿਆ ਹੈਗਾ। ਸੋ ਇਹ ਉਹਨਾਂ ਦੇ ਉੱਤੋਂ ਇਮੀਗ੍ਰੇਸ਼ਨ ਦਾ ਇੱਕ ਬਹੁਤ ਵੱਡਾ ਮੁੱਦਾ ਹੈਗਾ ਵੀ ਮਿਲੀਅਨਸ ਆਫ ਲੋਕ ਬਾਰਡਰ ਕ੍ਰਾਸ ਕਰਕੇ ਆ ਗਏ ਐਂਟਰ। ਹੁਣ ਈਵਨ ਡੈਮੋਕ੍ਰੈਟਿਕਲੀ ਹੈਲਡ ਜਿਹੜੀਆਂ ਸਿਟੀਜ਼ ਆ ਉੱਥੇ ਜਿੱਦਾਂ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਆ। ਤੁਸੀਂ ਦੇਖਿਆ ਹੁਣ ਨਿਊਯਾਰਕ ਦੇ ਵਿੱਚ ਪਿਛਲੇ ਹਫ਼ਤੇ ਕਿੰਨੀ ਜ਼ਿਆਦਾ ਉੱਥੇ ਇੱਕ ਸਕੂਲ ਦੇ ਲਾਗੇ ਜਦੋਂ ਇਮੀਗ੍ਰੈਂਟਸ ਨੂੰ ਰੱਖਿਆ ਗਿਆ ਸ਼ੈਲਟਰਸ ਤੇ ਲੋਕਾਂ ਨੇ ਪ੍ਰੋਟੈਸਟ ਕੀਤਾ। ਸੋ ਇਹ 3-4 ਮੁੱਦੇ ਜਿਹੜੇ ਹੈਗੇ ਆ ਇਹ ਕਾਫੀ ਵੱਡਾ ਹੈਡਿਕ ਹੋਊਗਾ ਡੈਮੋਕ੍ਰੈਟਿਕ ਪਾਰਟੀ ਦੇ ਲਈ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ। ਜੇ ਕੋਈ ਵਧੀਆ ਕੈਂਡੀਡੇਟ ਰਿਪਲੇਸ ਕਰ ਲੈਣ ਹੋ ਸਕਦਾ ਇਹਨਾਂ ਦਾ ਜਿਹੜਾ ਕਾਫੀ ਗੁੱਡ ਰਹੂਗਾ ਪਰ ਨਹੀਂ ਸਿਚੁਏਸ਼ਨ ਜਿੱਦਾਂ ਕਾਫੀ ਬੈਡ ਆ। ਪਰ ਦੂਸਰੇ ਪਾਸੇ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਕੋਲ ਵੀ ਹਜੇ ਤੱਕ ਕੋਈ ਸਟਰੋਂਗ ਕੈਂਡੀਡੇਟ ਹੈ ਨਹੀਂ। ਸੋ ਫਾਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਰੇਟਿੰਗ ਸਭ ਤੋਂ ਵੱਧ ਆ ਪਰ ਉਹ 3-4 ਜਿਹੜੇ ਡਿਫਰੈਂਟ ਕੇਸਸ ਆ ਉਹਨਾਂ ਦੇ ਵਿੱਚ ਫਸੇ ਹੋਏ ਹੈਗੇ। ਯਾ ਉਹ ਨਾਅਰੇ ਤਾਂ ਲੱਗਦੇ ਰਹੇ ਆ ਹੁਣ ਦੇਖੋ ਕੀ ਹੋਊਗਾ। ਸਵਾਲ ਉਦਾਂ ਪੁੱਛਿਆ ਗਿਆ ਸੀਗਾ ਜਿਹੜੇ ਬਾਕੀ ਕੈਂਡੀਡੇਟਸ ਆ ਵੀ ਜੇ ਉਹ ਕਨਵਿਕਟ ਵੀ ਹੋ ਜਾਂਦੇ ਆ ਦੋਸ਼ੀ ਵੀ ਸਾਬਤ ਹੋ ਜਾਂਦੇ ਆ ਤੇ ਉਹ ਕੀ ਤੁਸੀਂ ਫਿਰ ਵੀ ਜੇ ਉਹ ਰਿਪਬਲਿਕਨ ਪਾਰਟੀ ਦੇ ਨੋਮੀਨੀ ਹੁੰਦੇ ਤੁਸੀਂ ਸਪੋਰਟ ਕਰੋਗੇ। ਤਕਰੀਬਨ ਸਾਰਿਆਂ ਨੇ ਉਦੋਂ ਉਸ ਦੇ ਵਿੱਚ ਬਾਹਾਂ ਤਾਂ ਜਿਹੜੀਆਂ ਉਹ ਕਰ ਦਿੱਤੀਆਂ ਸੀਗੀਆਂ। ਸੋ ਪਾਰਟੀਆਂ ਕਹਿੰਦੀਆਂ ਕੁਛ ਆ ਹੁੰਦਾ ਕੁਛ ਆ ਕਰ ਕੁਛ ਰਹੀਆਂ ਆ। ਸੋ ਇਹ ਝੋਲ ਬਹੁਤ ਜ਼ਿਆਦਾ ਆ
ਤੇ ਆਪਾਂ ਨੂੰ ਐਜ਼ ਏ ਵੋਟਰ ਸਾਰਿਆਂ ਨੂੰ ਬੜੀ ਹੀ ਸੁਹਿਰਦਤਾ ਦੇ ਨਾਲ ਸੋਚ ਸਮਝ ਕੇ ਜਿਹੜੀ ਆ ਉਹ ਵੋਟ ਪਾਉਣੀ ਚਾਹੀਦੀ ਆ। ਕੌਣ ਤੁਹਾਡੇ ਲਈ, ਤੁਹਾਡੀ ਕਮਿਊਨਿਟੀ ਦੇ ਲਈ ਜਿਹੜਾ ਨਾਲ ਜਿਹੜਾ ਉਹ ਚੱਲਦਾ ਆ। ਇੱਕ ਨੈਸ਼ਨਲ ਲੈਵਲ ਤੇ ਹੋਰ ਮੁੱਦਾ ਹੋ ਜਾਂਦਾ, ਜਿਹੜੀਆਂ ਲੋਕਲ ਲੈਵਲ ਦੇ ਉੱਤੇ ਤੁਹਾਨੂੰ ਥੋੜ੍ਹਾ ਇਹ ਚੀਜ਼ਾਂ ਦਾ ਜਿਹੜਾ ਹੋਰ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਰਹਿੰਦੀ ਹੈਗੀ ਆ। ਜੀ। ਅਗਲੀ ਜੀ। ਖਬਰ ਦੇ ਵੱਲ ਵਧੀਏ। ਰੂਸ ਦਾ ਪੁਤਿਨ ਤੇ ਨਾਰਥ ਕੋਰੀਆ ਦਾ ਕਿਮ ਜੋਂਗ ਉਨ ਕਹਿੰਦੇ ਬਹੁਤ ਹੀ ਜਲਦ ਮੁਲਾਕਾਤ ਕਰਨ ਜਾ ਰਹੇ ਹੈਗੇ ਆ। ਇਹ ਕਹਿੰਦੇ ਵੀ ਆਰਮਸ ਨੂੰ ਲੈ ਕੇ, ਹਥਿਆਰਾਂ ਨੂੰ ਲੈ ਕੇ ਇਹ ਜਿਹੜੀ ਗੱਲਬਾਤ ਹੋਊਗੀ, ਇਹ ਯੂਐਸ ਵਾਲਿਆਂ ਨੇ ਇਸ ਚੀਜ਼ ਨੂੰ ਲੈ ਕੇ ਦਾਅਵਾ ਕੀਤਾ ਹੈ। ਕਹਿੰਦੇ ਵੀ ਕਿਮ ਜੋਂਗ ਉਨ ਰੂਸ ਦੇ ਵਿੱਚ ਟਰੈਵਲ ਕਰ ਸਕਦਾ ਹੈ, ਉੱਥੇ ਜਾਣਗੇ। ਪੋਸੀਬਲ ਸੇਲਸ ਆਫ ਆਰਮ ਉਸ ਨੂੰ ਲੈ ਕੇ ਵੀ ਨਾਰਥ ਕੋਰੀਆ ਵਾਲੇ ਹੁਣ ਲੱਗਦਾ ਰੂਸ ਨੂੰ ਹਥਿਆਰ ਮੁਹੱਈਆ ਕਰਾਉਣਗੇ, ਯੂਕਰੇਨ ਦੇ ਵਿੱਚ ਚੱਲ ਰਹੇ ਜਿਹੜੀ ਯੁੱਧ ਆ ਉਸ ਦੇ ਵਿੱਚ ਮਦਦ ਕਰਨ ਦੇ ਲਈ। ਸੋ ਕਹਿੰਦੇ ਅਮਰੀਕਾ ਦੇ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਟੌਪ 2 ਐਡਵਰਸਰੀਜ਼ ਦੇ ਵਿੱਚੋਂ ਦੇਖਿਆ ਜਾ ਰਿਹਾ, ਤੇ ਆਪਸ ਦੇ ਵਿੱਚ ਇਹ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵੱਲ ਨੂੰ ਵਧੇ ਹੋਏ ਹੈਗੇ ਆ। ਯੂਐਸ ਅਧਿਕਾਰੀਆਂ ਨੇ ਕਿਹਾ ਆ ਵੀ ਨਾਰਥ ਕੋਰੀਆ ਤੋਂ ਰਸ਼ੀਆ ਨੂੰ ਇਹ ਜਿਹੜਾ ਟ੍ਰਿਪ ਹੋਣਾ ਆ ਪਿਓਂਗਯਾਂਗ ਦਾ, ਇਹ ਜੁਲਾਈ ਦੇ ਵਿੱਚ ਗੱਲਬਾਤ ਇਸ ਦੇ ਬਾਰੇ ਚਰਚਾ ਛਿੜੀ ਸੀ। ਰਸ਼ੀਅਨ ਡਿਫੈਂਸ ਮਿਨਿਸਟਰ ਸਰਗੇਈ ਸ਼ੋਇਗੂ ਉਹ ਪਹਿਲੇ ਰਸ਼ੀਅਨ ਡਿਫੈਂਸ ਮਿਨਿਸਟਰ ਬਣੇ ਆ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ 'ਚ, ਜਿਨ੍ਹਾਂ ਨੇ ਨਾਰਥ ਕੋਰੀਆ ਦਾ ਦੌਰਾ ਕੀਤਾ ਸੀਗਾ। ਸੋ ਬੀਤੇ ਦਿਨਾਂ ਦੇ ਵਿੱਚ ਕਿਮ ਜੋਂਗ ਉਨ ਨੇ ਕੱਲ੍ਹ ਹੀ ਧਮਕੀ ਦਿੱਤੀ ਸੀ ਵੀ ਭਾਈ ਅਸੀਂ ਨਿਊਕਲੀਅਰ ਵਾਰ ਦੇ ਲਈ ਵੀ ਜਿਹੜਾ ਉਹ ਰੈਡੀ ਹੈਗੇ ਆ। ਉਹ ਕੁਛ ਦਿਨ ਪਹਿਲਾਂ ਸਾਊਥ ਕੋਰੀਆ ਨੇ ਤੇ ਅਮਰੀਕਾ ਨੇ ਮਿਲ ਕੇ ਸਾਂਝਾ ਫੌਜੀ ਅਭਿਆਸ ਵੀ ਜਿਹੜਾ ਉਹ ਕੀਤਾ ਸੀਗਾ। ਸੋ ਲੈਟਸ ਸੀ ਅੱਗੇ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਇਸ ਦੇ ਉੱਤੇ ਜਿਹੜੇ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਦੇ ਜਿਹੜੇ ਕੌਂਸਲ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਇਹ ਮੁਲਕ ਆਪਸ ਦੇ ਵਿੱਚ ਗੱਲਬਾਤ ਕਰਕੇ ਆਰਮਸ ਦੀ ਕੋਈ ਐਕਸਚੇਂਜ ਆ ਉਹ ਕੀਤੀ ਜਾਵੇ, ਤੇ ਅਸੀਂ ਇਸ ਨੂੰ ਬਹੁਤ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਫੈਡਰਲ ਕੋਰਟ ਨੇ ਅਲਬਾਮਾ ਦਾ ਇੱਕ ਸੈਕੰਡ ਅਟੈਂਪਟ ਜੋ ਮੈਜੋਰਟੀ ਬਲੈਕ ਕਾਂਗਰੈਸ਼ਨਲ ਡਿਸਟ੍ਰਿਕਟ ਕੀਤਾ ਗਿਆ ਸੀ ਡਰਾ, ਉਹਦੇ ਅਗੇਂਸਟ ਜਿਹੜਾ ਆ ਫੈਸਲਾ ਦਿੱਤਾ ਹੈਗਾ ਆ। ਫੈਡਰਲ ਕੋਰਟ ਨੇ ਬਲੌਕ ਕਰਤਾ ਨਵਾਂ ਡਰਾ ਕੀਤਾ ਹੋਇਆ ਅਲਬਾਮਾ ਦਾ ਕਾਂਗਰੈਸ਼ਨਲ ਮੈਪ। ਕਹਿੰਦੇ ਭਈ ਇਹ ਸੈਕੰਡ ਮੈਜੋਰਟੀ ਬਲੈਕ ਡਿਸਟ੍ਰਿਕਟ ਨੂੰ ਨਹੀਂ ਕ੍ਰੀਏਟ ਕਰਦਾ। ਸੁਪਰੀਮ ਕੋਰਟ ਨੇ ਪਿਛਲੇ ਸਾਲ ਇਹ ਆਰਡਰ ਕੀਤਾ ਸੀ ਵੀ ਇਸ ਨੂੰ ਕਰੈਕਟ ਕੀਤਾ ਜਾਵੇ। ਯੂਨੈਨਿਮਸ ਡਿਸੀਜਨ 3 ਜੱਜਾਂ ਦਾ ਸੀ। ਇਹ ਜਿਹੜਾ ਸੁਪਰੀਮ ਕੋਰਟ ਦੇ ਕੋਲ ਪਹੁੰਚਿਆ ਸੀ, ਤੇ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਡਿਸਟਰਬਡ ਆ ਅਲਬਾਮਾ ਦੇ ਐਕਸ਼ਨਸ ਜੋ ਇਸ ਕੇਸ ਦੇ ਵਿੱਚ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਅਲਬਾਮਾ ਦੇ ਜਿਹੜੇ 7 ਡਿਸਟ੍ਰਿਕਟ ਹੈਗੇ ਆ ਟੋਟਲ, ਮੈਜੋਰਟੀ ਜਿਹੜੇ ਆ ਉਹਨਾਂ 'ਚ ਵਾਈਟ ਪਾਪੂਲੇਸ਼ਨ ਆ। ਕੁਛ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਲੈਕ ਪਾਪੂਲੇਸ਼ਨ ਕਾਫੀ, ਤੇ ਓਵਰਆਲ ਜੇ ਸਟੇਟ ਦੀ ਗੱਲ ਕਰਦੇ ਜਾਈਏ, ਅਲਬਾਮਾ ਦੇ ਵਿੱਚ 27% ਬਲੈਕ ਪਾਪੂਲੇਸ਼ਨ ਹੈਗੀ ਆ। ਇਹ ਜਿਹੜੀ ਰੀਡਿਸਟ੍ਰਿਕਟਿੰਗ ਦੀ ਬੈਟਲ ਆ, ਇਹ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਚੱਲ ਰਹੀ ਹੈਗੀ ਆ। ਫਲੋਰੀਡਾ ਦੇ ਵਿੱਚ ਵੀ ਇਹ ਚੱਲ ਰਹੀ ਆ ਮੈਪਸ ਨੂੰ ਲੈ ਕੇ, ਕਿਉਂਕਿ ਜੀ ਜੀ ਇਹਦਾ ਮੇਨ ਮਕਸਦ ਇਹ ਹੁੰਦਾ ਵੀ ਜਿੱਥੇ ਜਿਹੜੀ ਵੀ ਕਮਿਊਨਿਟੀ ਮੈਜੋਰਟੀ 'ਚ ਰਹਿੰਦੀ ਆ, ਉਹ ਉਸ ਹਿਸਾਬ ਦੇ ਨਾਲ ਰੀਡਿਸਟ੍ਰਿਕਟਿੰਗ ਹੋਵੇ ਤੇ ਉਹ ਕਮਿਊਨਿਟੀ ਨੂੰ ਰੀਪ੍ਰੈਜ਼ੈਂਟ ਕਰਨ ਵਾਲਾ ਬੰਦਾ ਉਸ ਕਮਿਊਨਿਟੀ ਦੇ ਵਿੱਚੋਂ ਹੀ ਹੋਵੇ ਕੋਈ ਨਾ ਕੋਈ। ਤੇ ਜਿਹੜੇ ਰਿਪਬਲਿਕਨਸ ਆ ਉਹ ਥੋੜੀ ਜਿਹੀ ਮੈਜੋਰਟੀ ਆ ਉਹਨਾਂ ਦੀ ਅਲਬਾਮਾ ਦੇ ਵਿੱਚ। ਸੋ ਉਹ ਵੀ ਕੋਸ਼ਿਸ਼ ਕਰਦੇ ਹੈਗੇ ਆ ਵੀ ਕਿਸੇ ਤਰ੍ਹਾਂ ਜਿਹੜਾ ਰੀਡਿਸਟ੍ਰਿਕਟਿੰਗ ਇਦਾਂ ਹੋਵੇ ਵੀ ਜਿਹੜੀ ਸਾਡੀ ਉੱਥੋਂ ਵਿਨ ਹੋਵੇ। ਤੇ ਐਗਜ਼ੀਕਿਊਟਿਵ ਡਾਇਰੈਕਟਰ ਜੋ ACLU ਦੇ ਹੈਗੇ ਅਲਬਾਮਾ ਦੇ, ਜੈਟੋਨੀ ਗਿਲਚ੍ਰੇਸਟ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਸ ਕੇਸ ਨੂੰ ਬਹੁਤ ਲੰਮੇ ਸਮੇਂ ਤੋਂ ਫਾਈਟ ਕਰ ਰਹੇ ਹੈਗੇ ਆ, ਤੇ ਚਾਹੁੰਦੇ ਆ ਵੀ ਜਿਹੜੀਆਂ ਮਿਨੋਰਟੀ ਜਾਂ ਬਲੈਕ ਅਲਬਾਮੀਅਨਸ ਹੈਗੇ ਆ, ਉਹਨਾਂ ਦੀ ਰੀਪ੍ਰੈਜ਼ੈਂਟੇਸ਼ਨ ਉੱਥੇ ਹੋਵੇ। ਜੀ ਇਸ ਟਾਈਮ ਜੇ ਦੇਖਿਆ ਜਾਵੇ ਤਾਂ 6 ਜਿਹੜੇ ਆ ਉਹ ਗੋਰੇ ਮੂਲ ਦੇ ਉਹ ਡਿਸਟ੍ਰਿਕਟਸ ਦੇ ਵਿੱਚ ਜੇਤੂ ਰਹਿੰਦੇ ਆ, ਤੇ ਇੱਕ ਪਾਸੇ ਜਿਹੜੀ ਉਹ ਡੈਮੋਕ੍ਰੇਟ ਪਾਰਟੀ ਵਾਲੀ ਆ ਜਿਹੜੀ ਕਾਲੇ ਮੂਲ ਦੀ ਆ, ਟੈਰੀ ਸਵੈਲ, ਉਹ ਜੇਤੂ ਰਹਿੰਦੀ ਆ। ਤੇ ਇਹ ਚਾਹ ਰਹੇ ਆ ਵੀ ਐਟਲੀਸਟ 2 ਇਦਾਂ ਦੀਆਂ ਡਿਸਟ੍ਰਿਕਟਸ ਹੋਣ ਜਿਹਦੇ ਵਿੱਚ ਕਾਲੇ ਮੂਲ ਵਾਲੇ ਜਿਹੜੇ ਆ ਉਹ ਮੈਜੋਰਟੀ ਦੇ ਵਿੱਚ ਆ ਜਾਣ। ਪਰ ਇਹ ਰੀਡਿਸਟਿੰਗ ਦਾ ਮਸਲਾ ਇਹ ਕੋਈ ਇਹ ਨਹੀਂ ਆ ਵੀ ਇਕੱਲਾ ਰਿਪਬਲਿਕਨ ਦਾ ਮਸਲਾ ਹੈ ਜਾਂ ਇਕੱਲਾ ਡੈਮੋਕ੍ਰੇਟਾਂ ਦਾ, ਇਹ ਦੋਨਾਂ ਦਾ ਹੀ ਮਸਲਾ ਹੈ। ਜਿੱਥੇ ਜਿਹੜਾ ਸੱਤਾ ਦੇ ਵਿੱਚ ਹੁੰਦਾ ਆ
ਉਹ ਇਸੇ ਹਿਸਾਬ ਦੇ ਨਾਲ ਦੁਬਾਰਾ ਡਿਸਟ੍ਰਿਕਟਸ ਦੀ ਦੌੜ ਦੇ ਵਿੱਚ ਲੱਗਦੇ ਆ ਵੀ ਸਾਡੇ ਕਿੱਦਾਂ ਜਿਹੜੇ ਆ ਉਹ ਜਿੱਤਣ। ਬਹੁਤ ਬਹੁਤ ਐਕਸਟ੍ਰੀਮ ਕੇਸਿਸ ਵੀ ਅਮਰੀਕਾ ਦੇ ਵਿੱਚ ਤੁਸੀਂ ਦੇਖੋਗੇ ਕਾਂਗਰੈਸ਼ਨਲ ਡਿਸਟ੍ਰਿਕਟਸ ਦੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਖੱਬੇ ਸੱਜੇ ਉੱਤੇ ਥੱਲੇ ਇੱਧਰ ਉੱਧਰ ਜਾ ਜੂ ਕੇ ਡਿਸਟ੍ਰਿਕਟਸ ਬਣਾਈਆਂ ਆ ਤਾਂ ਜੋ ਕਿਸੇ ਇੱਕ ਪਾਰਟੀ ਦੀ ਜਿਹੜੀ ਮਜ਼ਬੂਤੀ ਆ ਉਸ ਦੇ ਵਿੱਚ ਰਵੇ। ਸੋ ਇਹ ਬਹੁਤ ਝੋਲ ਆ, ਬਹੁਤ ਵਾਰੀ ਇਦਾਂ ਦੇ ਕੇਸ ਜਿਹੜੇ ਅਦਾਲਤਾਂ ਦੇ ਵਿੱਚ ਜਾਂਦੇ ਰਹਿੰਦੇ ਆ ਤੇ ਜਿਹੜੇ ਫੈਡਰਲ ਜੱਜਿਸ ਆ ਉਹਨਾਂ ਨੇ ਇੱਕ ਵਾਰੀ ਫੇਰ ਜਿਹੜੀ ਹੁਣ ਲੇਟੈਸਟ ਕਾਂਗਰੈਸ਼ਨਲ ਮੈਪ ਆ ਉਸ ਨੂੰ ਰਿਜੈਕਟ ਉਹ ਕਰ ਦਿੱਤਾ ਹੈਗਾ ਆ। ਸੋ ਉਹ ਕਹਿੰਦੇ ਵੀ ਰਿਪਬਲਿਕਨ ਲਾ ਮੇਕਰਸ ਅਜੇ ਵੀ ਜਿਹੜੀ ਦੂਜੀ ਮੈਜੋਰਟੀ ਬਲੈਕ ਡਿਸਟ੍ਰਿਕਟ ਆ ਉਸ ਨੂੰ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਕਹਿੰਦੇ ਘੱਟੋ ਘੱਟ ਜੇ ਪੂਰੀ ਨਹੀਂ ਬਣਾਉਣੀ ਤਾਂ ਐਟਲੀਸਟ ਇਦਾਂ ਦਾ ਧੋਖਾ ਹੀ ਬਣਾ ਲਓ, ਕਲੋਜ਼ ਟੂ ਇਟ, ਸਮਥਿੰਗ ਕਲੋਜ਼ ਟੂ ਇਟ, ਵੀ ਇਦਾਂ ਲੱਗੇ ਵੀ ਉੱਥੇ ਵੀ ਉਹਨਾਂ ਦੀ ਮੈਜੋਰਟੀ ਆ। ਕਿਉਂਕਿ 27% ਪਾਪੂਲੇਸ਼ਨ ਹੋਵੇ ਤਾਂ ਸਿਰਫ ਇੱਕੋ ਡਿਸਟ੍ਰਿਕਟ ਦੇ ਵਿੱਚ ਤੁਹਾਡੀ ਮੈਜੋਰਟੀ ਹੋਵੇ ਤਾਂ ਉਹ ਵੀ ਕਿਤੇ ਨਾ ਕਿਤੇ ਗੜਬੜ ਜੀ ਜਿਹੜੀ ਉਹ ਜਾਪਦੀ ਆ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਬਰਨਿੰਗ ਮੈਨ ਬੜਾ ਫੈਸਟੀਵਲ ਸੀਗਾ ਨਵਾਡਾ ਦੇ ਵਿੱਚ। ਉੱਥੇ ਇਸ ਵਾਰੀ ਬਹੁਤ ਅਪਸੈਟ ਹੋਇਆ ਪ੍ਰੋਗਰਾਮ ਕਿਉਂਕਿ ਮੀਂਹ ਪੈ ਗਿਆ ਜੋ ਕਿਉਂਕਿ ਡੈਜ਼ਰਟ ਆ, ਸੁੱਕਾ ਹੁੰਦਾ ਤੇ ਮੱਡ ਹੋ ਗਿਆ। ਹਜ਼ਾਰਾਂ ਦੇ ਹਿਸਾਬ ਦੇ ਨਾਲ ਲੋਕ ਉਸ ਮੱਡ ਦੇ ਵਿੱਚ ਫਸ ਗਏ। ਇੱਕ ਜਾਣੇ ਦੀ ਜਿਹੜੀ ਮੌਤ ਵੀ ਹੋਈ ਹੈਗੀ ਆ। ਹੁਣ ਲੋਕ ਇਸ ਫੈਸਟੀਵਲ ਤੋਂ ਵਾਪਸ ਆਣੇ ਸ਼ੁਰੂ ਹੋ ਗਏ ਆ ਤੇ ਉੱਥੇ ਕਹਿੰਦੇ ਵੀ ਲੜਾਈਆਂ ਵੀ ਚੰਗੀਆਂ ਹੋਈਆਂ ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀ। ਕੇਓਸ ਬਹੁਤ ਹੋਇਆ ਹੈਗਾ ਬਰਨਿੰਗ ਮੈਨ ਫੈਸਟੀਵਲ ਜਦੋਂ ਨਿਕਲ ਰਹੇ ਸੀ ਨਵਾਡਾ ਦੇ ਡੈਜ਼ਰਟ ਦੇ ਵਿੱਚੋਂ। ਇੱਕ ਜਾਣੇ ਦੀ ਮੌਤ ਵੀ ਹੋ ਚੁੱਕੀ ਹੈਗੀ ਆ। ਪਰਸ਼ਿੰਗ ਕਾਉਂਟੀ ਦੇ ਸ਼ੈਰਿਫ ਜੈਰੀ ਐਲਨ ਨੇ ਕਿਹਾ ਆ ਵੀ 8 ਘੰਟੇ ਦਾ ਜੋ ਵੇਟਿੰਗ ਪੀਰੀਅਡ ਆ ਜਿਹੜੇ ਉੱਥੋਂ ਲੋਕ ਨਿਕਲ ਰਹੇ ਆ, ਇੰਨੀ ਜ਼ਿਆਦਾ ਜਿਹੜੀ ਆ ਟ੍ਰੈਫਿਕ ਬਣਿਆ ਹੋਇਆ ਹੈਗਾ ਹੈ। 73,000 ਬੰਦਾ ਦੂਰੋਂ ਨੇੜਿਓਂ ਦੁਨੀਆ ਭਰ ਤੋਂ ਇੱਥੋਂ ਤੱਕ ਕਿ ਕਈ ਲੋਕ ਸਪੈਸ਼ਲ ਬਾਹਰਲੇ ਮੁਲਕਾਂ ਤੋਂ ਇਸ ਬਰਨਿੰਗ ਮੈਨ ਫੈਸਟੀਵਲ ਨੂੰ ਦੇਖਣ ਲਈ ਆਉਂਦੇ ਆ। ਜੀ, ਸੋ ਇਹ ਫੈਸਟੀਵਲ ਤਾਂ ਬਹੁਤ ਵਧੀਆ ਹੁੰਦਾ। ਉਹ ਤੋਂ ਬਾਅਦ ਉਹ ਇੱਕ ਬੁੱਤ ਜਿਹਾ ਉਹਨੇ ਬਣਾਇਆ ਹੁੰਦਾ, ਉਹਨੂੰ ਅੱਗ ਵੀ ਲਾਉਂਦੇ ਹੈਗੇ, ਰਾਵਣ ਸਾੜਦੇ ਆ ਆਪਣਾ ਬਰਨਿੰਗ ਮੈਨ ਕਿਹਾ ਜਾਂਦਾ ਹੈਗਾ। ਤੇ ਪਰ ਇਸ ਵਾਰੀ ਜਿਹੜਾ ਆ ਰੰਗ 'ਚ ਭੰਗ ਆਪਾਂ ਕਹਿ ਸਕਦੇ ਆ ਉਹ ਪੈ ਗਿਆ। ਨੈਸ਼ਨਲ ਵੈਦਰ ਸਰਵਿਸ ਨੇ ਇੰਡੀਕੇਟ ਕੀਤਾ ਹੁਣ ਵੀ ਹੁਣ ਜੋ ਮੌਸਮ ਆ ਅੱਜ ਦੀ ਡੇਟ 'ਚ ਉੱਥੇ ਸਾਫ਼ ਆ, ਸਨੀ ਆ ਤੇ 80 ਡਿਗਰੀ ਦੇ ਕਰੀਬ ਟੈਂਪਰੇਚਰ ਹੋਊਗਾ। ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਅਟੈਂਡੀ ਸੀਗੇ ਹੁਣ ਉੱਥੋਂ ਨਿਕਲ ਸਕਦੇ ਹੈਗੇ ਆ। ਮੀਂਹ ਕਾਫੀ ਜ਼ਿਆਦਾ ਪਿਆ ਤੇ ਲੋਕਾਂ ਦੀਆਂ ਕਾਰਾਂ ਫਸ ਗਈਆਂ, ਜਿਹੜੇ ਟੈਂਟ ਲਾਏ ਸੀ ਉਹਨਾਂ ਦੇ ਪਾਣੀ ਵਿੱਚ ਵੜ ਗਿਆ। ਸੋ ਲੋਕ ਜਿਹੜੇ ਆ ਕਾਫੀ ਇਸ ਵਾਰੀ ਜੋ ਇਸ ਮੇਲੇ ਦੇ ਵਿੱਚ ਖਰਾਬ ਹੋਏ ਹੈਗੇ। ਜੀ ਬਿਲਕੁਲ। ਇਹਦਾ ਜਿਹੜਾ ਹਰਜੋਤ ਸਿੰਘ ਜੀ ਇੱਕ ਦੂਸਰਾ ਪੱਖ ਵੀ ਆ ਨਸ਼ੇ ਦਾ ਤੇ ਹੋਰ ਬਹੁਤ ਸਾਰਾ ਰੇਵਰਸ ਜਿਹੜੇ ਆ ਉਹ ਪਹੁੰਚਦੇ ਆ, ਲੋਕੀ ਕੈਂਪਿੰਗ ਵੀ ਕਰਦੇ, ਬਹੁਤ ਗਾਹ ਜਿਹੜਾ ਇਸ ਦੇ ਵਿੱਚ ਓਵਰਆਲ ਪੈਂਦਾ ਆ। ਇੱਦਾਂ ਵੀ ਬਰਨਿੰਗ ਮੈਨ ਫੈਸਟੀਵਲ ਦੇ ਵਿੱਚ ਬਹੁਤਾ ਗਾਣਿਆਂ ਗੂਣਿਆਂ ਦੇ ਉੱਤੇ ਵੱਖ-ਵੱਖ ਜਿਹੜੇ ਲੋਕ ਆ ਉਹ ਪਹੁੰਚਦੇ ਨੇ, ਵੱਖ-ਵੱਖ ਸਿੰਗਰਸ ਬੈਂਡਸ ਜਿਹੜੇ ਉਹ ਆਉਂਦੇ ਨੇ ਤੇ ਪਰ ਉਹਦੇ ਵਿੱਚ 32 ਸਾਲਾਂ ਲਿਓਨ ਰੀਸ ਆ ਉਸ ਦੀ ਮੌਤ ਹੋਈ ਆ। ਜਿਹੜੇ ਇੱਕ ਜਾਣੇ ਦੀ ਮੌਤ ਹੋਈ ਹੈ ਕਹਿੰਦੇ ਅਨਰਿਸਪੌਂਸਿਵ ਪਾਇਆ ਗਿਆ ਸੀਗਾ ਉੱਥੇ ਹੀ। ਐਮਰਜੈਂਸੀ ਰਿਸਪੌਂਡਰਸ ਨੇ ਉਸਨੂੰ CPR ਵੀ ਦਿੱਤਾ ਪਰ ਉਹ ਮੁੜ ਜਿਹੜਾ ਕਹਿ ਲਓ ਵੀ ਉਸ ਦੇ ਵਿੱਚ ਜੀਵਨ ਜਿਹੜਾ ਉਹ ਨਹੀਂ ਆ ਸਕਿਆ ਤੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਉਸਦੀ ਮੌਤ ਹੋਈ ਕਿਉਂ ਆ, ਵੈਦਰ ਰਿਲੇਟਡ ਆ ਜਾਂ ਕੋਈ ਹੋਰ ਉਸ ਦੇ ਵਿੱਚ ਕਾਰਨ ਰਿਹਾ ਆ। ਸੋ ਇਹ ਓਵਰਆਲ ਇਸ ਟਾਈਮ ਰੌਲਾ ਪੂਰਾ ਜਿਹੜਾ ਉਹ ਪਿਆ ਆ। CDC ਨੂੰ ਵੀ ਇਸ ਦੇ ਵਿੱਚ ਇਨਵੋਲਵ ਹੋਣਾ ਪਿਆ ਕਿਉਂਕਿ ਇੱਕ ਥਾਂ ਦੇ ਉੱਤੇ ਪਹਿਲਾਂ ਜਿਹੜਾ ਵਾਕਿਆ ਗਿਆ ਵੀ ਇਬੋਲਾ ਦਾ ਆਊਟਬ੍ਰੇਕ ਉੱਥੇ ਹੋ ਗਿਆ ਹੈਗਾ ਆ। ਸੋ ਕਨਸਪੀਰੇਸੀ ਥਿਊਰੀਜ਼ ਇਸ ਫੈਸਟੀਵਲ 'ਚ ਬਹੁਤ ਹੋਈਆਂ। ਕਈਆਂ ਲੋਕਾਂ ਨੇ ਇਹ ਕਿਹਾ ਵੀ ਜਿਹੜਾ ਮੀਂਹ ਵੀ ਪਵਾਇਆ ਉਹ ਗਵਰਨਮੈਂਟ ਨੇ ਪਵਾਇਆ। ਫਿਰ ਇਹ ਬਹੁਤ ਤੇ ਉਹ ਤੋਂ ਬਾਅਦ ਹੁਣ ਆਹ ਈਬੋਲਾ ਆਊਟਬ੍ਰੇਕ ਦੀ ਜਿਹੜੀ ਕਨਸਪੀਰੇਸੀ ਥਿਊਰੀ ਫੈਲਾਈ ਗਈ ਵੀ ਜੀ ਉੱਥੋਂ ਤਾਂ ਬਹੁਤ ਲੋਕ ਹੁਣ ਬਿਮਾਰ ਹੋ ਕੇ ਆਣੇ ਹੈਗੇ ਆ। ਇਸੇ ਕਰਕੇ CDC ਜੋ ਆ ਉਹਨਾਂ ਨੂੰ ਇਨਵੋਲਵ ਹੋਣਾ ਪਿਆ ਪਈ। ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਸੋ ਅੱਜ ਕੱਲ੍ਹ ਕਨਸਪੀਰੇਸੀ ਥਿਊਰੀਜ਼ ਵੀ ਜਿਹੜੀਆਂ ਆ ਕਈ ਪੜ੍ਹੇ ਲਿਖੇ ਵੀ ਬੜੇ ਯਕੀਨ ਕਰਨ ਲੱਗ ਪੈਂਦੇ ਵੀ ਸੱਚੀ ਇੱਦਾਂ ਹੋ ਗਿਆ ਹੋਣਾ। ਸੱਚੀ ਇੱਦਾਂ ਹੋ ਗਿਆ ਹੋਣਾ ਚਾਹੀਦਾ ਜੀ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਾਂਗੇ। ਐਲੈਕਸ ਮਰਡਾ ਦੇ ਕੇਸ ਦੇ ਵਿੱਚ ਕੀ ਲੇਟੈਸਟ ਚੱਲ ਰਿਹਾ ਹੈਗਾ ਆ ਉਹਦੇ ਬਾਰੇ ਵੀ ਜਾਣਕਾਰੀਆਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ ਤੇ ਇੱਦਾਂ ਹੀ ਹੋਰ ਗੱਲਾਂ ਬਾਤਾਂ ਮਿਲਦੇ ਬ੍ਰੇਕ ਤੋਂ ਬਾਅਦ।
मैं हाँ तुहाडा अपना फोक साउंड।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਬਾਅਦ ਵੱਧਦੇ ਜਾਈਏ। ਐਲੈਕਸ ਮਰਡਰ ਦਾ ਕੇਸ ਇੱਕ ਟਾਈਮ ਦੇ ਬੜਾ ਹੀ ਪ੍ਰੋਮੀਨੈਂਟ ਵਕੀਲ ਰਿਹਾ ਸਾਊਥ ਕੈਰੋਲੀਨਾ ਦਾ, ਜਿਸ ਦੇ ਉੱਤੇ ਇਹ ਦੋਸ਼ ਸਾਬਤ ਹੋਏ ਰੀਸੈਂਟਲੀ ਵੀ ਉਸਨੇ ਆਪਣੀ ਜਨਾਨੀ ਤੇ ਨਿਆਣਿਆਂ ਦਾ ਜਿਹੜਾ ਉਹ ਕਤਲ ਕੀਤਾ ਹੈ। ਫੇਟਲ ਸ਼ੂਟਿੰਗ ਹੋਈ ਸੀ, ਉਹ ਟਰਾਇਲ ਚੱਲਿਆ ਸੀ। ਟਰਾਇਲ ਦੇ ਵਿੱਚ ਇਸ ਨੂੰ ਗਿਲਟੀ ਵਰਡਿਕਟ ਮਿਲਿਆ ਸੀ। ਹੁਣ ਜਿਹੜੇ ਇਹ ਲਾਇਰਸ ਆ ਜਿਹੜੇ ਉਹਨਾਂ ਨੇ ਇੱਕ ਨਵਾਂ ਮੋਸ਼ਨ ਫਾਈਲ ਕੀਤਾ ਆ, ਨਵੇਂ ਟਰਾਇਲ ਦੀ ਮੰਗ ਕੀਤੀ ਆ। ਇਸ ਦੇ ਵਿੱਚ ਇਹ ਦਾਅਵਾ ਕਰ ਰਹੇ ਇਸ ਦੇ ਜਿਹੜੇ ਅਟਰਨੀ ਐਲੈਕਸ ਮਰਡਰ ਦੇ ਵੀ ਇਹਦੇ ਵਿੱਚ ਜਿਊਰੀ ਟੈਂਪਰਿੰਗ ਹੋਈ ਆ। ਕਹਿੰਦੇ ਵੀ ਸਾਨੂੰ ਐਵੀਡੈਂਸ ਇਹ ਮਿਲਿਆ ਆ ਜਿਸ ਵਿੱਚ ਇਹ ਕਿਹਾ ਜਾ ਸਕਦਾ ਵੀ ਜਿਊਰੀ ਦੇ ਨਾਲ ਛੇੜਖਾਨੀ ਹੋਈ ਆ। ਛੇੜਖਾਨੀ ਕਿਸ ਹਿਸਾਬ ਦੇ ਨਾਲ ਹੋਈ ਆ? ਵੀ ਕਹਿੰਦੇ ਵੀ ਇਹਦੇ ਵਿੱਚ ਜਿਹੜੇ ਉੱਥੇ ਕੰਮ ਕਰਨ ਵਾਲੇ ਸੀਗੇ ਉਹਨਾਂ ਨੇ ਇਹਨਾਂ ਜਿਊਰਰਸ ਨੂੰ ਕਿਹਾ ਵੀ ਜਿਹੜੀ ਵੀ ਐਲੈਕਸ ਮਰਡਰ ਨੇ ਆਪਣੀ ਟੈਸਟੀਮੋਨੀ ਦਿੱਤੀ ਆ ਉਸ ਨੂੰ ਬਲੀਵ ਨਾ ਕੀਤਾ ਜਾਵੇ। ਸੋ ਇਹ ਹੁਣ ਕਹਿੰਦੇ ਵੀ ਇਹ ਦਾਅਵਾ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਆ ਮਰਡਰ ਦੇ ਜਿਹੜੇ ਵਕੀਲ ਆ ਉਹਨਾਂ ਦੇ ਦੁਆਰਾ। ਸੋ ਕਹਿੰਦੇ ਵੀ ਇਹ ਹੁਣ ਨਵੇਂ ਟਰਾਇਲ ਦੀ ਇਸ ਦੇ ਵਿੱਚ ਮੰਗ ਕਰ ਰਹੇ ਨੇ। ਇਸ ਨੂੰ ਦੋ ਜਿਹੜੀਆਂ ਆ ਕੰਜ਼ੈਕਟਿਵ ਲਾਈਫ ਸੈਂਟੈਂਸਿਸ ਵਿਦਆਊਟ ਪਰੋਲ ਉਸ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਸੀਗੀ। ਕਹਿੰਦੇ ਵੀ ਕੁਝ ਜਿਊਰਰਸ ਨੇ ਆਲਰੇਡੀ ਆਪਣੇ ਪੱਧਰ ਦੇ ਉੱਤੇ ਜਿਹੜੇ ਵਕੀਲ ਆ ਉਹਨਾਂ ਨੂੰ ਵੀ ਹਾਇਰ ਕਰ ਲਿਆ ਹੈਗਾ ਆ। ਐਲੈਕਸ ਮਰਡਰ ਕਹਿੰਦਾ ਰਿਹਾ ਆ ਵੀ ਮੈਂ ਬੇਕਸੂਰ ਹਾਂ, ਪਰ ਜਿਊਰੀ ਨੇ ਉਸ ਨੂੰ ਇਹਨਾਂ ਕਤਲਾਂ ਦੇ ਲਈ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਨੂੰ 2 ਲਾਈਫ ਕੰਜ਼ੈਕਟਿਵ ਲਾਈਫ ਸੈਂਟੈਂਸਿਸ ਕੰਜ਼ੈਕਟਿਵਲੀ ਜਿਹੜੀਆਂ ਉਹ ਸੁਣਾਈਆਂ ਗਈਆਂ ਸੀ। ਜੀ ਬਿਲਕੁਲ, ਇਹ ਬਹੁਤ ਹੀ ਜ਼ਿਆਦਾ ਇਹ ਪ੍ਰੋਮੀਨੈਂਟ ਕੇਸ ਸੀਗਾ, ਬਹੁਤ ਹਾਈ ਜਿਹਦੇ 'ਚ ਪ੍ਰੋਫਾਈਲ ਰਿਹਾ ਸੀ। ਜੀ ਜਿਸ 'ਚ ਉਹਨੇ ਆਪਣੀ ਵਾਈਫ ਨੂੰ ਵੀ ਮਾਰਿਆ ਸੀ ਤੇ ਮੁੰਡੇ ਨੂੰ ਵੀ ਮਾਰਿਆ ਸੀ। ਅਗਲੀ ਖਬਰ ਵੱਲ ਚਲੀਏ ਜੋ ਚਾਈਨਾ ਤੋਂ ਆ ਰਹੀ ਹੈ। ਕਹਿੰਦੇ ਵੀ 2 ਚਾਈਨਾ ਦੀਆਂ ਕੰਸਟਰਕਸ਼ਨ ਕੰਪਨੀ ਦੀਆਂ ਵਰਕਰਸ ਨੇ ਪਿਛਲੇ ਮਹੀਨੇ ਜੋ ਚਾਈਨਾ ਦਾ ਹਿਸਟੋਰੀਕਲ ਮੋਨੂਮੈਂਟ ਹੈਗਾ ਆ ਗ੍ਰੇਟ ਵਾਲ, ਉਸ ਨੂੰ ਤੋੜ ਦਿੱਤਾ। ਉਸ ਦਾ ਕੁਝ ਹਿੱਸਾ ਡਿਸਟਰੋਏ ਕਰ ਦਿੱਤਾ ਕਿਉਂਕਿ ਉਹਦੇ ਉੱਤੇ ਉਹ ਹੈਵੀ ਮਸ਼ੀਨਰੀ ਯੂਜ਼ ਕਰ ਰਹੇ ਸੀ। 38 ਸਾਲਾਂ ਦਾ ਜ਼ੈਂਗ ਤੇ 55 ਸਾਲਾਂ ਦੀ ਇੱਕ ਬੀਬੀ ਵੈਂਗ, ਕਹਿੰਦੇ ਉਹਨਾਂ ਨੇ ਇਰਰਿਵਰਸੀਬਲ ਡੈਮੇਜ ਇਸ ਵਾਲ ਨੂੰ ਕੀਤਾ ਹੈਗਾ ਅਗਸਤ 24 ਨੂੰ। ਉੱਥੇ ਦੀ ਜੋ ਸਿਕਿਉਰਿਟੀ ਆ ਉਹ ਉਸਨੇ ਦੱਸਿਆ। ਤੇ ਨਾਰਦਰਨ ਚਾਈਨਾ ਦੇ ਸ਼ਾਂਗੀ ਪ੍ਰੋਵਿੰਸ ਦੇ ਵਿੱਚ ਇਹ ਏਰੀਆ ਆ ਜਿੱਥੇ ਇਸ ਨੂੰ ਡੈਮੇਜ ਕੀਤਾ ਗਿਆ ਹੈਗਾ। 32nd ਗ੍ਰੇਟ ਵਾਲ, ਇਹ ਦੱਸਦੇ ਸਰੋਤਿਆਂ ਨੂੰ ਕਹਿੰਦੇ ਵੀ ਬਹੁਤ ਪੁਰਾਣੀ ਆ, ਡੇਟ ਬੈਕ ਜਾਂਦੀ ਆ 1368 ਤੋਂ ਲੈ ਕੇ 1644 ਤੱਕ। ਇੰਨੇ 1368 ਸ਼ੁਰੂ ਹੋਈ, 1644 ਤੱਕ ਬਣੀ। ਸੋ ਇਹ ਗ੍ਰੇਟ ਵਾਲ ਨੂੰ ਯੂਨੈਸਕੋ ਨੇ ਵਰਲਡ ਹੈਰੀਟੇਜ ਸਾਈਟ ਕਰਕੇ ਰਿਕੋਗਨਾਈਜ਼ ਕੀਤਾ ਹੈ। ਸੋ ਕੱਲਾ ਫਿਰ ਇਹਦੇ 'ਚ ਚਾਈਨਾ ਦਾ ਹੱਕ ਨਹੀਂ ਰਹਿ ਜਾਂਦਾ ਕਿਉਂਕਿ ਜੋ ਹਿਸਟੋਰੀਕਲ ਜਾਂ ਉਹਨੂੰ ਹੈਰੀਟੇਜ ਸਾਈਟ ਰਿਕੋਗਨਾਈਜ਼ ਕੀਤਾ ਹੋਵੇ ਤੇ ਉਹਦੀ ਬਹੁਤ ਜ਼ਿੰਮੇਵਾਰੀ ਬਣਦੀ ਹੈ ਵੀ ਉਸ ਨੂੰ ਜੋ ਆਰਕੀਟੈਕਚਰਲ ਉਹਦੀ ਸਿਗਨੀਫੀਕੈਂਸ ਆ ਉਸੇ ਤਰ੍ਹਾਂ ਰੱਖਿਆ ਜਾਵੇ। ਸੋ 12,000 ਮੀਲ ਲੰਮੀ ਇਹ ਜਿਹੜੀ ਵਾਲ ਹੈਗੀ ਆ। ਕਈ ਜਗ੍ਹਾ ਥੋੜੀ ਬਹੁਤੀ ਖਰਾਬ ਵੀ ਹੋ ਜਾਂਦੀ ਆ ਪਰ ਉਹਨੂੰ ਫਿਕਸ ਵੀ ਕੀਤਾ ਜਾਂਦਾ ਉਸ ਹਿਸਾਬ ਨਾਲ। ਪਰ ਇਸ ਵਾਰ ਕਹਿੰਦੇ ਵੀ ਲੱਗਦਾ ਵੀ ਜਾਣ ਕੇ ਉਸ ਨੂੰ ਤੋੜਿਆ ਗਿਆ ਹੈ। ਜੀ ਬਿਲਕੁਲ, ਨੁਕਸਾਨ ਜਿਹੜਾ ਉਹ ਜ਼ਿਆਦਾ ਉਸਦਾ ਹੋ ਚੁੱਕਾ। ਅਗਲੀ ਗੱਲ ਕਰਦੇ ਜਾਈਏ। ਯੂਕਰੇਨ ਰੂਸ ਦੇ ਮਾਮਲੇ ਦੇ ਵਿੱਚ ਡਰੋਨ ਸਟ੍ਰਾਈਕਸ ਕੀਤੀਆਂ ਗਈਆਂ ਨੇ ਇੱਕ ਵਾਰੀ ਫਿਰ ਰੂਸ ਦੇ ਉੱਤੇ, ਜਿਹਦੇ ਕਰਕੇ ਮਾਸਕੋ ਤੇ ਉਸ ਦੇ ਇਰਦ ਗਿਰਦ ਦੇ ਕੁਝ ਏਅਰਪੋਰਟਸ ਆ ਉਹਨਾਂ ਨੂੰ ਸ਼ਟ ਡਾਊਨ ਕਰਨਾ ਪੈ ਗਿਆ। ਕਹਿੰਦੇ ਵੀ 4 ਏਅਰਪੋਰਟਸ ਆ ਉਹ ਬੰਦ ਕੀਤੇ ਗਏ ਹੈਗੇ ਆ। ਸੋ ਰਸ਼ੀਅਨ ਨਿਊਜ਼ ਏਜੰਸੀਜ਼ ਨੇ ਦੱਸਿਆ ਵੀ 50 ਫਲਾਈਟਾਂ ਜਿਹੜੀਆਂ ਉਹ ਕੈਂਸਲ ਜਾਂ ਪੋਸਟਪੋਨ ਕੀਤੀਆਂ ਗਈਆਂ ਆ ਉੱਥੋਂ ਦੇ ਮਾਸਕੋ ਦੇ ਇਰਦ ਗਿਰਦ ਦੇ
ਜਿਹੜੇ 에ਅਰਪੋਰਟਸ ਆ ਉਹਨਾਂ ਤੋਂ 21 ਹਾਈਮਰਸ ਤੇ ਓਰੇਗਨ ਰਾਕੇਟਸ ਕਹਿੰਦੇ ਯੂਕਰੇਨੀਅਨ ਟਰੂਪਸ ਦੇ ਦੁਆਰਾ ਫਾਇਰ ਕੀਤੇ ਗਏ। ਰਸ਼ੀਅਨ ਡਿਫੈਂਸ ਮਿਨਿਸਟਰੀ ਦਾ ਇਹ ਦਾਅਵਾ ਆ, ਜਿਨ੍ਹਾਂ ਨੂੰ ਉਹਨਾਂ ਨੇ ਇੰਟਰਸੈਪਟ ਕੀਤਾ। ਇਸੇ ਦੇ ਨਾਲ 33 ਯੂਕਰੇਨ ਦੇ ਜਿਹੜੇ ਡਰੋਨਸ ਆ ਉਹਨਾਂ ਨੂੰ ਵੀ ਰੂਸ ਵਾਲਿਆਂ ਨੇ ਕਹਿੰਦੇ ਆ ਵੀ ਪਹਿਲਾਂ ਹੀ ਢੇਰ ਕਰ ਦਿੱਤਾ ਸੀਗਾ। ਯੂਕਰੇਨ ਕਹਿੰਦੇ ਆ ਵੀ ਇਸ ਟਾਈਮ ਆਸਟ੍ਰੇਲੀਅਨ ਡਰੋਨਸ ਉਹਨਾਂ ਦੀ ਵਰਤੋਂ ਕਰ ਰਿਹਾ ਆ ਰੂਸ ਦੇ ਅੰਦਰ ਜਿਹੜੇ ਸਟ੍ਰਾਈਕ ਆ ਉਹ ਕਰਨ ਦੇ ਲਈ। ਇਹ ਰਸ਼ੀਅਨ ਫੋਰਨ ਮਿਨਿਸਟਰੀ ਆ ਉਹ ਕਹਿ ਰਹੀ ਹੈ ਇਸ ਟਾਈਮ ਦੇ ਉੱਤੇ। ਰੂਸ ਵਾਲੇ ਪਹਿਲਾਂ ਈਰਾਨ ਦੀ ਬਣੀ ਹੋਈ ਡਰੋਨਸ ਆ ਉਹਨਾਂ ਦਾ ਇਸਤੇਮਾਲ ਕਰਦੇ ਸੀਗੇ ਯੂਕਰੇਨ ਦੇ ਵਿੱਚ ਹਮਲਾ ਕਰਨ ਦੇ ਲਈ। ਇੱਕ ਹੋਰ ਕਹਿੰਦੇ ਧਮਾਕਾ ਜਿਹੜਾ ਹੋਇਆ ਰਸ਼ੀਅਨ ਮਿਲਟਰੀ ਐਨਲਿਸਟਮੈਂਟ ਆਫਿਸ ਦੇ ਵਿੱਚ ਸੇਂਟ ਪੀਟਰਸਬਰਗ ਦੇ ਵਿੱਚ। ਉੱਥੇ ਕਹਿੰਦੇ ਵੀ ਨੁਕਸਾਨ ਤਾਂ ਜਾਨੀ ਨੁਕਸਾਨ ਜਿਹੜਾ ਉਹ ਕੋਈ ਨਹੀਂ ਹੋਇਆ। ਉਧਰ ਇਸ ਤੋਂ ਪਹਿਲਾਂ ਰੂਸ ਨੇ ਜਿਹੜੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਸੀ ਉਹਦੇ ਵਿੱਚ ਰੈਫਰੈਂਡਮ ਕਰਾਏ ਸੀਗੇ ਤੇ ਹੁਣ ਕਹਿੰਦੇ ਆ ਵੀ ਇਹ ਖਬਰ ਆ ਰਹੀ ਆ ਵੀ ਉੱਥੇ ਇਲੈਕਸ਼ਨਾਂ ਜਿਹੜੀਆਂ ਆ ਉਹ ਕਰਵਾਈਆਂ ਜਾਣਗੀਆਂ। ਫਾਰਸ ਜਾਲੀ ਜਾਂ ਕਹਿ ਲਓ ਵੀ ਅੱਖਾਂ 'ਚ ਘੱਟਾ ਪਾਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ ਉਸ ਸ਼ਬਦਾਂ ਦੇ ਨਾਲ ਯੂਕਰੇਨ ਨੇ ਇਹਨਾਂ ਇਲੈਕਸ਼ਨਸ ਦੇ ਬਾਰੇ ਜਿਹੜੀ ਉਹ ਗੱਲਾਂ ਜਿਹੜੀਆਂ ਉਹ ਕੀਤੀਆਂ ਆ। ਕਹਿੰਦੇ ਵੀ ਇਹ ਇਲੈਕਸ਼ਨਸ ਜਿਹੜੇ ਆਕੂਪਾਈਡ ਟੈਰੀਟਰੀਜ਼ ਹੈਗੀਆਂ ਯੂਕਰੇਨ ਦੀਆਂ ਉੱਥੇ ਇਸੇ ਹਫਤੇ ਹੀ ਕਰਾਉਣ ਬਾਰੇ ਚਰਚਾ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਵੀ ਇਹਦੇ ਨਾਲ ਰੂਸ ਵਾਲੇ ਆਪਣਾ ਜਿਹੜਾ ਸ਼ਿਕੰਜਾ ਆ ਉਹਨਾਂ ਇਲਾਕਿਆਂ ਦੇ ਉੱਤੇ ਹੋਰ ਜ਼ਿਆਦਾ ਕੱਸਣ ਦੀ ਕੋਸ਼ਿਸ਼ ਕਰਨਗੇ। ਬ੍ਰਿਟਿਸ਼ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਆਪਣੀ ਲੇਟੈਸਟ ਅਸੈਸਮੈਂਟ ਵਾਰ ਦੇ ਬਾਰੇ ਇਹੀ ਕਹੀ ਆ ਵੀ ਜਿਹੜਾ ਜ਼ਪੋਰੀਜ਼ੀਆ ਇਲਾਕਾ ਆ ਮੈਰੀਊਪੋਲ ਆ ਇੱਥੇ ਫਰਾਈਡੇ ਤੋਂ ਸੰਡੇ ਦੇ ਦਰਮਿਆਨ ਇਲੈਕਸ਼ਨਸ ਆ ਉਹ ਕਰਵਾਈਆਂ ਜਾ ਸਕਦੀਆਂ। ਜੀ ਅਗਲੀ ਖਬਰ ਵੱਲ ਚਲੀਏ ਤੇ ਇੱਕ ਬੰਦੇ ਦੀ ਕਹਿੰਦੇ ਪਈ ਇੱਕ ਸੈਮੀ ਟ੍ਰੇਲਰ ਆ ਜੋ ਉਸ ਦੇ ਐਕਸੀਡੈਂਟ ਹੋਣ ਦੇ ਨਾਲ ਮੌਤ ਹੋਈ ਆ ਪਾਰਕਰ ਐਰੀਜ਼ੋਨਾ ਦੇ ਵਿੱਚ। ਸੋ ਉਸ ਸੈਮੀ ਟਰੱਕ ਜੋ ਆ ਉਹਦਾ ਜਿਹੜਾ ਡਰਾਈਵਰ ਸੀ ਉਹ ਆਪਣਾ ਪੰਜਾਬੀ ਮੁੰਡਾ ਹੀ ਆ, ਕਰਨ ਸਿੰਘ ਕਰਕੇ ਉਸ ਦਾ ਨਾਮ ਦੱਸਿਆ ਗਿਆ ਆ। ਕਹਿੰਦੇ ਪਈ ਉਹ ਹੀ ਵਾਸ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਤੇ ਉਸ ਨੇ 3 ਕਾਰਾਂ ਨੂੰ ਜਿਹੜਾ ਕ੍ਰੈਸ਼ ਕੀਤਾ ਜਿਹਦੇ ਕਰਕੇ ਇੱਕ ਬੀਬੀ ਦੀ ਮੌਤ ਹੋ ਗਈ ਪਾਰਕਰ ਐਰੀਜ਼ੋਨਾ ਦੇ ਵਿੱਚ। ਅਥਾਰਟੀਜ਼ ਨੇ ਕਿਹਾ ਕਰਨ ਸਿੰਘ ਹੈਡ ਕਰ ਰਿਹਾ ਸੀ ਕੈਲੀਫੋਰਨੀਆ ਐਵਨਿਊ ਦੇ ਉੱਤੇ ਜਦੋਂ ਉਸਨੇ 3 ਕਾਰਾਂ ਜੋ ਰੈੱਡ ਲਾਈਟ ਦੇ ਉੱਤੇ ਸਟਾਪ ਸੀਗੀਆਂ ਉਹਨਾਂ ਨੂੰ ਬਹੁਤ ਹੀ ਫੁੱਲ ਸਪੀਡ ਦੇ ਉੱਤੇ ਹਿੱਟ ਕੀਤਾ ਤੇ ਇਸ ਕ੍ਰੈਸ਼ ਦੇ ਨਾਲ ਜੋ ਕਾਰਾਂ ਸੀਆਂ ਕਹਿੰਦੇ ਵੀ ਫਲਾਈ ਕਰਕੇ ਇੱਕ ਨੇੜੇ ਦੇ ਗੈਸ ਸਟੇਸ਼ਨ ਦੇ ਵਿੱਚ ਜਾ ਕੇ ਵੱਜੀ। ਸੋ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਿੰਨੀ ਸਪੀਡ ਦੇ ਉੱਤੇ ਇਹ ਜਿਹੜਾ ਆ ਸੈਮੀ ਟਰੱਕ ਦਾ ਡਰਾਈਵਰ ਜਾ ਰਿਹਾ ਸੀ। ਤੇ ਡਿਟੈਕਟਿਵਸ ਨੇ ਕਿਹਾ ਇਹ ਤੋਂ ਬਾਅਦ ਜਦੋਂ ਐਕਸੀਡੈਂਟ ਹੋਇਆ ਇੱਕ ਹੋਰ ਕਾਰ ਉਹਦੇ ਵਿੱਚ ਆ ਕੇ ਵੱਜੀ ਉਹਦਾ ਵੀ ਜਿਹੜਾ ਬਹੁਤ ਨੁਕਸਾਨ ਹੋਇਆ, ਉਹਨਾਂ ਦੇ ਵੀ ਸੱਟਾਂ ਲੱਗੀਆਂ ਪਰ ਇੱਕ ਜਾਣੇ ਦੀ ਮੌਤ ਹੋ ਗਈ ਤੇ ਇਸ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਆ ਤੇ ਅਥਾਰਟੀਜ਼ ਬਲੀਵ ਇਹ ਕਰਦੀਆਂ ਵੀ ਕਰਨ ਸਿੰਘ ਇੰਪੇਅਰਡ ਸੀਗਾ ਜਦੋਂ ਕ੍ਰੈਸ਼ ਹੋਇਆ। ਸੋ ਇੰਪੇਅਰਡ ਦਾ ਮਤਲਬ ਜਾਂ ਤਾਂ ਕੁਛ ਨਾ ਕੁਛ ਉਸਨੇ ਖਾਧਾ ਪੀਤਾ ਸੀ ਜਿਹਦੇ ਕਰਕੇ ਉਹਦਾ ਜਿਹੜਾ ਮਾਈਂਡ ਸੀ ਉਹ ਉੱਥੇ ਫੋਕਸ ਨਹੀਂ ਸੀਗਾ। ਉਹਨੂੰ ਹੁਣ ਲਾ ਪਾਸ ਕਾਉਂਟੀ ਦੀ ਜੇਲ੍ਹ ਦੇ ਵਿੱਚ ਬੁੱਕ ਕੀਤਾ ਗਿਆ ਆ। 2nd ਡਿਗਰੀ ਮਰਡਰ ਤੇ 8 ਕਾਊਂਟ ਆਫ ਐਗਰੀਵੇਟਡ ਅਸੌਲਟ ਦੇ ਉਹਦੇ ਤੇ ਲਾਏ ਗਏ ਹੈਗੇ ਆ। ਡੈਬੀ ਫ੍ਰਿਟਿਸ ਕਹਿੰਦੇ ਆ ਵੀ ਇੱਕ ਫੈਮਿਲੀ ਮੈਂਬਰ ਉਹਨਾਂ ਦਾ ਜਿਹੜਾ ਆ ਇਸ ਕ੍ਰੈਸ਼ ਦੇ ਵਿੱਚ ਮਾਰਿਆ ਗਿਆ ਤੇ ਦੂਸਰਾ ਲਾਈਵ ਸਪੋਰਟ ਦੇ ਉੱਤੇ ਹੈਗਾ ਆ। ਸੋ ਕਹਿੰਦੇ ਵੀ ਸ਼ੋਰ ਨਹੀਂ ਹੈਗਾ ਵੀ ਉਹ ਵੀ ਇਹ ਸਰਵਾਈਵ ਕਰੂਗਾ ਜਾਂ ਨਹੀਂ। ਕਹਿੰਦੀ ਵੀ ਮੇਰੇ 2 ਕਜ਼ਨ ਤੇ ਉਹਨਾਂ ਦੇ ਜਿਹੜੇ ਸਪਾਊਸਸ ਆ ਉਹ ਫੈਮਿਲੀ ਨੂੰ ਵਿਜ਼ਿਟ ਕਰਨ ਜਾ ਰਹੇ ਸੀ ਲੇਕ ਹੈਵਸ ਦੇ ਵਿੱਚ। ਪਹਿਲਾਂ ਉਹ ਚਰਚ ਨੂੰ ਗਏ ਸਵੇਰੇ, ਉਹ ਤੋਂ ਬਾਅਦ ਉਹ ਜੋ ਪਾਰਕਰ ਸ਼ਹਿਰ ਆ ਉੱਥੋਂ ਦੀ ਜਾ ਰਹੇ ਸੀ ਬੈਕ ਟੂ ਕੈਲੀਫੋਰਨੀਆ ਤੇ ਜਦੋਂ ਇਹ ਐਕਸੀਡੈਂਟ ਵਾਪਰਿਆ। ਸੋ ਬਹੁਤ ਹੀ ਖਤਰਨਾਕ ਐਕਸੀਡੈਂਟ ਹੋਇਆ। ਹੁਣ ਦੇਖੋ ਇੱਕ ਫੈਮਿਲੀ ਦਾ ਮੈਂਬਰ ਚਲਾ ਗਿਆ, ਦੂਸਰਾ ਲਾਈਫ ਸਪੋਰਟ ਤੇ ਆ, ਉਹ ਵੀ ਪਤਾ ਨਹੀਂ ਹੁਣ ਸਰਵਾਈਵ ਕਰੂਗਾ ਜਾਂ ਨਹੀਂ ਕਰੂਗਾ। ਤੇ ਜਿਹੜਾ ਡਰਾਈਵਰ ਆ ਹੁਣ ਇਹ ਪੰਜਾਬੀ ਡਰਾਈਵਰ ਆ ਤੇ ਦੇਖੋ ਉਹਨੂੰ ਹੁਣ ਚਾਰਜ ਕੀਤਾ ਗਿਆ ਹੈਗਾ। ਸੋ ਭਈ ਇਦਾਂ ਦੇ ਕੰਮ ਜਿਹੜੇ ਨਾ ਕਰਿਆ ਕਰੋ ਤੁਸੀਂ ਆਪ ਵੀ ਬੰਦਾ ਮਰਦਾ ਆ ਤੇ ਦੂਸਰੇ ਹੁਣ ਇਨੋਸੈਂਟ ਬੰਦੇ ਜਿਹੜੇ ਵਿਚਾਰੇ ਜਾ ਰਹੇ ਸੀ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਸੀ ਉਹਨਾਂ ਨੂੰ ਹੁਣ ਜਿਹੜਾ ਇੱਕ ਜਣੇ ਦੀ ਮੌਤ ਹੋ ਗਈ ਆ ਤੇ ਉਹਨੂੰ ਚਾਰਜ ਕੀਤਾ ਗਿਆ ਡਰਾਈਵਿੰਗ ਅੰਡਰ ਦਾ ਇਨਫਲੂਐਂਸ।
ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੈਨਸਿਲਵੇਨੀਆ ਦੇ ਵਿੱਚ ਇੱਕ ਕਾਤਲ ਉਹ ਜੇਲ੍ਹ ਚੋਂ ਭੱਜਿਆ ਹੋਇਆ ਆ। 6ਵਾਂ ਦਿਨ ਹੋ ਗਿਆ ਤੇ ਅਜੇ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਪਤਾ ਲੱਗ ਰਿਹਾ, ਹੱਥੇ ਨਹੀਂ ਆਇਆ। ਹਾਂ, ਸਿਕਿਉਰਿਟੀ ਕੈਮਰਿਆਂ ਦੇ ਵਿੱਚ ਪਤਾ ਲੱਗ ਰਿਹਾ ਵੀ ਇੱਥੇ ਕਿਤੇ ਜਿਹੜੀ ਜੇਲ੍ਹ ਚੋਂ ਦੌੜਿਆ ਆ, ਐਸਕੇਪ ਕੀਤਾ ਆ, ਵੀ ਉਹਦੇ ਇਰਦ-ਗਿਰਦ ਜ਼ਰੂਰ ਦੇਖਿਆ ਗਿਆ। ਉਹਦੇ ਕਰਕੇ ਉਹਨਾਂ ਇਲਾਕਿਆਂ ਦੇ ਸਕੂਲਾਂ ਨੂੰ ਜਿਹੜੀਆਂ ਆਪਣੀਆਂ ਕਲਾਸਿਸ ਆ, ਉਹ ਕੈਂਸਲ ਕਰਨੀਆਂ ਪਈਆਂ। ਡਨੀਲੋ ਕੈਵਲਕੈਂਟੇ 34 ਸਾਲਾਂ ਦਾ, ਇਹ ਚੈਸਟਰ ਕਾਊਂਟੀ ਪ੍ਰਿਜ਼ਨ ਚੋਂ ਗਾਇਬ ਆ, ਦੌੜ ਚੁੱਕਾ ਹੈ। ਬ੍ਰੇਕਆਊਟ ਕਰਕੇ ਜਿਹੜਾ ਉਹ ਭੱਜ ਗਿਆ ਸੀ 31 ਅਗਸਤ ਨੂੰ। ਇਹ ਸਟੇਟ ਕਰੈਕਸ਼ਨਲ ਇੰਸਟੀਟਿਊਸ਼ਨ ਤੋਂ ਲਾਈਫ ਸੈਂਟੈਂਸ ਦੇ ਲਈ ਇਹਨੂੰ ਜਿਹੜਾ ਇਹ ਘੱਲਿਆ ਜਾਣਾ ਸੀਗਾ, ਆਪਣੀ ਇਹਨੇ ਸਾਬਕਾ ਗਰਲਫ੍ਰੈਂਡ ਆ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ। ਤੇ ਕਹਿੰਦੇ ਵੀ ਹੁਣ ਸਾਈਟਿੰਗਸ ਆ ਉਹਨਾਂ ਇਲਾਕਿਆਂ ਦੇ ਵਿੱਚ ਦੇਖੀਆਂ ਗਈਆਂ ਹੈ। ਮੰਡੇ ਦੀ ਇੱਕ ਸਿਕਿਉਰਿਟੀ ਫੁਟੇਜ ਸਾਹਮਣੇ ਆਈ ਆ, ਜਿਹੜਾ ਕਿ ਜਿੱਥੇ ਕਿ ਇਹ ਪਬਲਿਕ ਗਾਰਡਨ ਦੀ ਟ੍ਰੇਲ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਸੀਗਾ। ਇਹ ਜ਼ਿਆਦਾ ਨਹੀਂ, 5-6 ਮੀਲ ਦੂਰ ਹੀ ਆ ਉਸ ਪ੍ਰਿਜ਼ਨ ਤੋਂ ਜਿੱਥੋਂ ਇਸ ਨੇ ਦੌੜਿਆ ਆ। ਸੋ ਹੁਣ ਕੈਵਲਕੈਂਟੇ ਇੱਕ ਬ੍ਰਾਜ਼ੀਲ ਦਾ ਰਹਿਣ ਵਾਲਾ ਆ। 2017 ਦੇ ਮਾਮਲੇ ਦੇ ਵਿੱਚ ਇਹ ਲੋੜੀਂਦਾ ਸੀਗਾ 2017 ਦੇ ਵਿੱਚ, ਤੇ ਹੁਣ ਕਹਿੰਦੇ ਵੀ ਯੂਐਸ ਮਾਰਸ਼ਲਸ ਨੇ ਇਸ ਦੇ ਬਾਰੇ ਦੱਸਿਆ ਆ। ਸੋ ਇਹ ਕਿੱਦਾਂ ਫਰਾਰ ਹੋ ਗਿਆ ਉੱਥੋਂ, ਕਿੱਦਾਂ ਭੱਜਣ 'ਚ ਕਾਮਯਾਬ ਰਿਹਾ ਆ, ਉਹ ਇਸ ਟਾਈਮ ਇੱਕ ਵੱਖਰਾ ਵਿਸ਼ਾ ਆ। ਤੇ ਪਰ ਮੈਨ ਹੰਟ ਕਹਿੰਦੇ ਆ ਵੀ ਉਹ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ, ਤਾਂ ਜੋ ਇਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਤੇ ਜੇ ਦੁਬਾਰਾ ਹਰਜੋਤ ਸਿੰਘ ਜੀ ਫੜ ਹੁੰਦਾ ਹੈ ਤੇ ਹੁਣ ਐਕਸਟਰਾ ਚਾਰਜਿਸ ਵੀ ਇਹਦੇ ਉੱਤੇ ਨਵੇਂ ਜਿਹੜੇ ਉਹ ਲੱਗ ਜਾਣੇ ਆ। ਪਰ ਅਗਲੇ ਨੂੰ ਪਤਾ ਵੀ ਮੈਂ ਆਲਰੇਡੀ ਲਾਈਫ ਸੈਂਟੈਂਸ ਸਰਵ ਕਰਨੀ ਆ, ਦੌੜਨ ਦੀ ਜਿਹੜੀ ਆ ਪੂਰੀ ਫਿਰਾਕ ਦੇ ਵਿੱਚ ਰਹੇਗਾ। ਜੀ। ਅਗਲੀ ਖਬਰ ਵੱਲ ਚਲੀਏ, ਕੁਛ ਕੁ ਇਕੋਨਮੀ ਦੀਆਂ ਵੀ ਗੱਲਾਂ ਕਰਦੇ ਜਾਈਏ। ਬਹੁਤ ਵਾਰ ਜਿਹੜੇ ਕਾਮਰੇਡ ਆ ਉਹ ਬਹੁਤ ਖੁਸ਼ ਸੀਗੇ ਵੀ ਜਿਹੜਾ ਚਾਈਨਾ ਆ ਉਹ ਅਮਰੀਕਾ ਨੂੰ ਓਵਰਟੇਕ ਕਰ ਲੂਗਾ 2030 ਦੇ ਵਿੱਚ। ਬਹੁਤ ਸਾਰੇ ਜੋ ਇਕੋਨੋਮਿਸਟ ਵੀ ਆ ਉਹ ਕਹਿੰਦੇ ਸੀ ਵੀ ਚਾਈਨਾ USA ਨੂੰ 2030s ਦੇ ਵਿੱਚ ਓਵਰਟੇਕ ਕਰ ਲੂਗਾ, ਵੀ ਵਰਲਡ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਇਹ ਜੋ ਮੁਲਕ ਆ ਉਹ ਅਮਰੀਕਾ ਨੂੰ ਪਛਾੜ ਦਊਗਾ। ਪਰ ਅੱਜ ਇਹ ਖਬਰ ਆ ਰਹੀ ਆ ਵੀ ਚਾਈਨਾ ਕਦੇ ਵੀ USA ਨੂੰ ਓਵਰਟੇਕ ਨਹੀਂ ਕਰ ਸਕਦਾ ਹੈਗਾ। ਇਹ ਜੋ ਬਲੂਮਬਰਗ ਇਕਨੋਮਿਕਸ ਆ ਉਹਨਾਂ ਨੇ ਅੱਜ ਇਹਦੇ ਉੱਤੇ ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ। ਫੋਰਕਾਸਟਰਸ ਐਕਸਪੈਕਟ ਕਰ ਰਹੇ ਆ ਵੀ GDP ਸਰਪਾਸ ਕਰੂਗੀ USA ਨੂੰ ਮਿਡ 2040s ਦੇ ਵਿੱਚ। ਉਹ ਤੋਂ ਬਾਅਦ ਫਿਰ ਕਹਿੰਦੇ ਫਾਲਿੰਗ ਬੈਕ ਬਿਹਾਈਂਡ ਹੋਊਗੀ। ਪਿਛਲੇ 3 ਸਾਲਾਂ ਦੇ ਵਿੱਚ ਚਾਈਨਾ ਬਹੁਤ ਜ਼ਿਆਦਾ ਸਫ਼ਰ ਕੀਤਾ ਕੋਵਿਡ ਨੂੰ ਲੈ ਕੇ, USA ਦੇ ਨਾਲ ਰਿਲੇਸ਼ਨ ਨੂੰ ਲੈ ਕੇ। ਬਹੁਤ ਸਾਰੇ ਜਿਹੜੇ ਟੈਰਿਫਸ ਲਾਏ ਗਏ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਤੋਂ ਲੈ ਕੇ। ਸੋ ਚਾਈਨਾ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ, ਆਪਾਂ ਰੀਅਲ ਸਟੇਟ ਦੀ ਉੱਥੇ ਦੀ ਜੇ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਵੀ ਕਿੰਨਾ ਬੁਰਾ ਹਾਲ ਆ ਚਾਈਨਾ ਦੇ ਵਿੱਚ। ਪੂਰੀਆਂ ਜਿਹੜੀਆਂ ਬਿਲਡਿੰਗਸ ਆ ਖਾਲੀ ਪਈਆਂ ਹੈਗੀਆਂ। ਬਲੂਮਬਰਗ ਇਕਨੋਮਿਕਸ ਨੇ ਅੱਜ ਦੱਸਿਆ ਵੀ ਚਾਈਨਾ ਦਾ ਜੋ ਗ੍ਰੋਸ ਡੋਮੈਸਟਿਕ ਪ੍ਰੋਡਕਟ ਆ USA ਨੂੰ 2040 ਚ ਮੇਬੀ ਸਮਾਲ ਮਾਰਜਨ ਦੇ ਨਾਲ ਸਰਪਾਸ ਕਰੂਗਾ। ਸੋ ਪਹਿਲਾਂ ਵਾਲੀਆਂ ਜਿਹੜੀਆਂ ਸਾਰੀਆਂ ਕਿਆਸਾਂ ਰਹੀਆਂ ਸੀਗੀਆਂ ਉਹ ਹੁਣ ਫੇਲ ਹੋ ਗਈਆਂ ਹੈਗੀਆਂ। US ਪ੍ਰੈਜ਼ੀਡੈਂਟ ਨੇ ਜੋ ਬਾਈਡਨ ਆ ਉਹਨਾਂ ਨੇ ਚਾਈਨਾ ਦੀ ਇਕੋਨਮੀ ਨੂੰ ਟਿਕਿੰਗ ਟਾਈਮ ਬੌਂਬ ਕਰਕੇ ਕਿਹਾ ਹੈਗਾ ਆ। ਤੇ ਕਹਿੰਦੇ ਵੀ ਇਹ ਆਫਤਾਂ ਉਹਨਾਂ ਦਾ ਬੁਰਾ ਹਾਲ ਹੀ ਆ, ਹੋਰ ਵੀ ਇਕੋਨਮੀਜ਼ ਦੀ ਗਰੋਥ ਨੂੰ ਡਰੈਗ ਕਰ ਰਹੇ ਹੈਗੇ ਆ। ਸੋ ਚਾਈਨਾ ਸ਼ਿਫਟਿੰਗ ਕਰ ਰਿਹਾ ਸਲੋਅਰ ਗਰੋਥ, ਇਹ ਬਲੂਮਬਰਗ ਇਕਨੋਮਿਕਸ ਕਹਿ ਰਹੀ ਹੈਗੀ ਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੀਸੈਂਟਲੀ ਔਰਤਾਂ ਦਾ ਜਿਹੜਾ ਵਰਲਡ ਕੱਪ ਹੋਇਆ ਸੌਕਰ ਦਾ, ਫੁੱਟਬਾਲ ਦਾ, ਉਸ ਦੇ ਵਿੱਚ ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਉਸੇ ਦੌਰਾਨ ਜਿੱਤ ਤੋਂ ਬਾਅਦ ਦੇ ਵਿੱਚ ਇਹ ਔਰਤਾਂ ਦੀ ਟੀਮ ਦਾ ਜਿਹੜਾ ਕੋਚ ਹੌਰਜੇ ਵਿਲਡਾ, ਉਸ ਨੇ ਜਿਹੜੀ ਸਪੈਨਿਸ਼ ਪਲੇਅਰ ਹੈਗੀ ਆ ਜੈਨੀ ਹਰਮੋਸੋ, ਉਸ ਨੂੰ ਕਿਸ ਕਰ ਦਿੱਤਾ। ਅਨਵਾਂਟਡ ਕਿਸ ਕਹਿੰਦੇ ਆ ਵੀ ਉਹ ਕਰ ਦਿੱਤੀ। ਇਹ ਇੱਕ ਬਹੁਤ ਵੱਡਾ ਵਿਵਾਦ ਜਿਹੜਾ ਉਹ ਬਣ ਗਿਆ। ਤੇ ਹੁਣ ਜਿਹੜਾ ਸਪੈਨਿਸ਼ ਸੌਕਰ ਟੀਮ ਦਾ, ਫੁੱਟਬਾਲ ਟੀਮ ਦਾ, ਵੂਮਨ ਫੁੱਟਬਾਲ ਟੀਮ ਦਾ ਜਿਹੜਾ ਕੋਚ ਆ ਉਸ ਨੂੰ ਹੁਣ ਫਾਇਰ ਕਰ ਦਿੱਤਾ ਗਿਆ ਆ। ਸੋ ਇਹ ਜਿਹੜਾ ਮਸਲਾ ਆ ਉਹ ਰੀਸੈਂਟਲੀ ਬਣਿਆ 20 ਅਗਸਤ ਨੂੰ ਸੀਗਾ,
ਸਪੇਨ ਨੇ ਇੰਗਲੈਂਡ ਨੂੰ 1-0 ਦੇ ਨਾਲ ਹਰਾ ਦਿੱਤਾ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਇਹਦੇ ਕੋਚ ਨੇ ਇਸ ਬੀਬੀ ਨੂੰ ਬਗੈਰ ਮਤਲਬ ਤੋਂ, ਬਗੈਰ ਪੁੱਛੇ ਜਾਂ ਕਿਸੇ ਵੀ ਕਾਰਨ ਕਰਕੇ ਉਸਨੂੰ ਜਿਹੜਾ ਉਹ ਕਿਸ ਕਰ ਦਿੱਤਾ। ਸੋ ਇਹ ਮਸਲਾ ਆਪਾਂ ਨੂੰ ਪਤਾ ਵੀ ਮੀ ਟੂ ਮੂਵਮੈਂਟ ਦੇ ਦਰਮਿਆਨ ਵਿੱਚੋਂ ਲੰਘਣ ਤੋਂ ਬਾਅਦ 'ਚ ਇਹ ਸਾਰਾ ਕੁਛ ਮੁੱਦਾ ਜਿਹੜਾ ਉਹ ਜਲਦੀ ਗਰਮਾ ਗਿਆ ਤੇ ਹੁਣ ਉਸ ਨੂੰ ਜਿਹੜਾ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ। ਜਿੱਥੇ ਜਸ਼ਨ ਮਨਾਏ ਜਾਣੇ ਸੀਗੇ ਵੀ ਸਪੇਨ ਦੇ ਵਿੱਚ ਵੀ ਬੀਬੀਆਂ ਨੇ ਇੱਕ ਤਗੜਾ ਵਰਲਡ ਕੱਪ ਜਿਹੜਾ ਉਹ ਜਿੱਤ ਲਿਆ ਆ, ਤੇ ਉਹਦੇ ਵਿੱਚ ਇਹ ਪਾਸਾ ਕਿਸੇ ਹੋਰ ਪਾਸੇ ਵੱਲ ਨੂੰ ਹੀ ਗੱਲ ਉਹ ਚੱਲ ਗਈ। ਜੀ। ਅਗਲੀ ਖਬਰ 'ਤੇ ਚੱਲੀਏ। ਆਇਲ ਦੀਆਂ ਪ੍ਰਾਈਸਿਸ 2% ਅਪ ਚੱਲ ਗਈਆਂ ਆ ਅੱਜ। ਕਹਿੰਦੇ ਵੀ ਸਾਊਦੀ ਅਰੇਬੀਆ ਤੇ ਰਸ਼ੀਆ ਨੇ ਕਾਫੀ ਘੱਟ ਕੀਤਾ ਹੈਗਾ ਆ ਆਪਣੇ ਆਇਲ ਪ੍ਰੋਡਕਸ਼ਨ ਦੇ ਵਿੱਚ, ਜਿਹਦੇ ਨਾਲ ਆਪਾਂ ਹੁਣ ਦੇਖਿਆ ਹੀ ਆ ਵੀ ਗੈਸ ਦੀਆਂ ਪ੍ਰਾਈਸਿਸ ਪਿਛਲੇ ਹਫ਼ਤੇ ਨਾਲੋਂ ਕਾਫੀ ਉੱਪਰ ਗਈਆਂ ਹੈਗੀਆਂ। ਬ੍ਰੈਂਟ ਕਰੂਡ ਫਿਊਚਰ $2.08 ਅਪ ਗਿਆ, ਜਿਹੜਾ ਕਿ 2.3% ਬਣਦਾ ਹੈਗਾ। $91.08 ਦੇ ਉੱਤੇ ਬੈਰਲ ਜੋ ਅੱਜ ਰਿਪੋਰਟ ਕੀਤਾ ਗਿਆ ਹੈਗਾ। ਮੀਨਵਾਈਲ ਯੂਐਸ ਦਾ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਜੋ ਫਿਊਚਰ ਆ ਉਹ ਵੀ 2.8% ਅਪ ਗਿਆ, ਜੋ $2 ਤੇ 42 ਸੈਂਟ ਬਣਦਾ, ਤੇ ਜੇ ਬੈਰਲ ਦੇ ਹਿਸਾਬ ਨਾਲ ਦੇਖਿਆ ਜਾਵੇ 27.97 ਬਣ ਰਿਹਾ ਹੈਗਾ। 87.97 ਬਣ ਰਿਹਾ 27 ਹੁੰਦਾ ਫਿਰ ਤਾਂ ਬੱਲੇ ਬੱਲੇ ਹੀ ਸੀ। ਜੀ ਜੀ। ਸੋ ਇਨਵੈਸਟਰਸ ਐਕਸਪੈਕਟ ਕਰ ਰਹੇ ਆ ਵੀ ਜੋ ਸਾਊਦੀ ਅਰੇਬੀਆ ਤੇ ਰਸ਼ੀਆ ਆ ਵਲੰਟਰੀ ਕੱਟਸ ਜੋ ਆ ਉਹਨਾਂ ਨੂੰ ਐਕਸਟੈਂਡ ਕਰੂਗੇ ਅਕਤੂਬਰ ਤੱਕ। 3 ਮੰਥ ਦੀ ਐਕਸਟੈਂਸ਼ਨ ਇਹ ਅਨਐਕਸਪੈਕਟਡ ਸੀਗੀ। ਸੋ ਹੁਣ ਇਹ ਨਾ ਸੋਚੋ ਵੀ ਤੁਹਾਡਾ ਜਿਹੜੀ ਗੈਸ ਦੀਆਂ ਪ੍ਰਾਈਸਿਸ ਆ ਲੱਗਦਾ ਵੀ 2-3 ਮਹੀਨੇ ਡਾਊਨ ਜਾਊਗੀਆਂ, ਜੋ ਇਹ ਖਬਰ ਆ ਰਹੀ ਹੈਗੀ ਆ। ਤੇ ਆਇਲ ਪ੍ਰਾਈਸਿਸ ਦੀਆਂ ਨੂੰ ਲੈ ਕੇ ਗੋਲਡਮੈਨ ਸੈਕਸ ਹੁਣ ਇਹ ਦੇਖ ਰਿਹਾ ਵੀ ਪ੍ਰੋਬੇਬਿਲਿਟੀ ਯੂਐਸ ਰਿਸੈਸ਼ਨ ਦੀ ਆਉਣ ਵਾਲੇ 12 ਮਹੀਨਿਆਂ 'ਚ 15% ਤੱਕ ਹੈਗੀ ਆ। ਇਹ ਡਾਊਨ ਆ ਪਹਿਲਾਂ 20% ਨਾਲੋਂ। ਸੋ ਵੱਖ-ਵੱਖ ਜੋ ਇਕੋਨੋਮਿਸਟ ਆ ਉਹ ਆਪਣੇ ਆਪਣੇ ਵਿਊ ਪੁਆਇੰਟ ਨਾਲ ਦੱਸ ਰਹੇ ਆ, ਪਰ ਓਵਰਆਲ ਜਦੋਂ ਤੁਸੀਂ ਆਮ ਲੋਕਾਂ ਨਾਲ ਵਿਚਰਦੇ ਆ ਦੇਖਦੇ ਆ ਵੀ ਲੋਕਾਂ 'ਚ ਇਨਫਲੇਸ਼ਨ ਨੂੰ ਲੈ ਕੇ ਬਹੁਤ ਵੱਡੀ ਹਾਹਾਕਾਰ ਮਚੀ ਹੋਈ ਹੈਗੀ ਆ। ਜੀ ਬਿਲਕੁਲ। ਇਹ ਅੱਜ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਕੁਛ ਘੰਟਿਆਂ ਦੇ ਵਿੱਚ ਹੀ ਇਸਨੇ ਛਾਲ ਮਾਰੀ ਆ ਵੱਡੀ। ਤੇਲ ਨੇ, ਕੱਚੇ ਤੇਲ ਦੀਆਂ ਕੀਮਤਾਂ ਨੇ, ਤੇ ਇੱਦਾਂ ਹੀ ਕਰਦੇ ਆ ਜਿਹੜੇ ਚਾਹੇ ਓਪੈਕ ਵਾਲੇ ਆ ਜਾਂ ਹੋਰ ਜਿਹੜੀਆਂ ਵੀ ਤੇਲ ਕੱਢਣ ਵਾਲੇ ਮੁਲਕ ਨੇ। ਜਦੋਂ ਉਹਨਾਂ ਨੇ ਪ੍ਰਾਈਸਾਂ ਚੱਕਣੀਆਂ ਹੁੰਦੀਆਂ ਆ, ਉਹ ਆਪਣੇ ਆਪ ਪ੍ਰੋਡਕਸ਼ਨ ਨੂੰ ਉੱਥੇ ਘਟਾ ਦਿੱਤਾ ਜਾਂਦਾ ਆ, ਤੇ ਜਦੋਂ ਉਹ ਘਟ ਜਾਂਦੀ ਹੈ ਤੇ ਓਬਵੀਅਸਲੀ ਡਿਮਾਂਡ ਤਾਂ ਉਨੀ ਹੋਈ ਆ। ਸਪਲਾਈ ਜਦੋਂ ਘਟ ਗਈ ਤਾਂ ਉਹਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਜਾਣੀਆਂ। ਅੱਜ ਵੀ ਉਹ ਦਿਨ ਯਾਦ ਨੇ ਹਰਜੋਤ ਸਿੰਘ ਜੀ, ਜਦੋਂ ਨੈਗੇਟਿਵ 'ਚ ਚਲਾ ਗਿਆ ਸੀਗਾ ਕੱਚੇ ਤੇਲ ਦੀ ਕੀਮਤ। ਉਹ ਰਹੀ ਹੈ ਤਾਂ ਉੱਦਾਂ ਉਹ ਇੱਕ ਅੱਧਾ ਦਿਨ ਹੀ ਹੈ ਉਸ ਲੈਵਲ ਦੇ ਉੱਤੇ, ਪਰ ਕਮਾਲ ਦੀ ਗੱਲ ਜਿਹੜੀ ਉਹ ਦੇਖੀ ਵੀ ਆਪਣੀ ਜ਼ਿੰਦਗੀ 'ਚ ਆਪਾਂ ਇਹ ਵੀ ਦੇਖ ਲਿਆ ਵੀ ਕੱਚੇ ਤੇਲ ਦੀ ਕੀਮਤ ਨੈਗੇਟਿਵ 'ਚ ਵੀ ਜਾ ਸਕਦੀ ਹੈ। ਤੁਹਾਨੂੰ ਤੇਲ ਰੱਖਣ ਦੇ ਲਈ ਵੀ ਪੈਸੇ ਜਿਹੜੇ ਉਹ ਦਿੱਤੇ ਜਾਣੇ ਸੀਗੇ। ਜੀ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵੱਲ ਨੂੰ ਵੱਧਦੇ ਜਾਈਏ ਤਾਂ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਬਾਕੀ ਇੱਕ ਚੀਜ਼ ਜਿਹੜੀ ਇਹ ਵੀ SB 553 ਦੇ ਬਾਬਤ ਇਹ ਆ ਵੀ ਬਹੁਤ ਸਾਰਾ ਨੈਸ਼ਨਲ ਮੀਡੀਆ ਹੁਣ ਇਸ ਨੂੰ ਕਵਰ ਕਰ ਰਿਹਾ ਆ। ਅੱਜ ਫੌਕਸ ਬਿਜ਼ਨਸ ਦੇ ਉੱਤੇ ਵੀ ਕੁਛ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀਗੇ ਉਹਨਾਂ ਨੂੰ ਉੱਥੇ ਸੱਦਿਆ ਗਿਆ ਆ। ਉਹ ਵੀ ਆਪਣੀ ਰਾਏ ਜਿਹੜੀ ਉਹ ਰੱਖਣਗੇ, ਤੇ ਹੋਰ ਵੀ ਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਹੈ। ਓਬਵੀਅਸਲੀ ਇਸ ਨੂੰ ਜਿਹੜਾ ਮੁੱਦੇ ਨੂੰ ਬਹੁਤਾ ਫੋਕਸ ਨਹੀਂ ਚੱਕਣਾ ਹੈ, ਕਿਉਂਕਿ ਇਹ ਡੈਮੋਕ੍ਰੇਟਾਂ ਦੇ ਉਲਟ ਜਿਹੜਾ ਉਹ ਭੁਗਤਦਾ ਆ। ਉਹ ਵੀ ਆਪਣੀ ਇਸ ਦੇ ਵਿੱਚ ਮਾਈਲੇਜ ਵੀ ਭਾਲਦੇ ਆ, ਤੇ ਬਾਕੀ ਇਹ ਆ ਵੀ ਜਿਹੜੇ ਪ੍ਰੋਟੈਸਟ ਕਰਨ ਵਾਲੇ ਉਹਨਾਂ ਨੂੰ ਇਹ ਆ ਵੀ ਨੈਸ਼ਨਲ ਲੈਵਲ ਤੱਕ ਇਸ ਇਸ਼ੂ ਦਾ ਪਤਾ ਲੱਗਦਾ ਆ। ਕਿਸ ਤਰੀਕੇ ਦੇ ਨਾਲ ਕੱਲ੍ਹ ਵੀ ਚਰਚਾਵਾਂ ਜਿਹੜੇ ਉੱਥੇ ਕਰ ਰਹੇ ਸੀਗੇ ਵੀ ਇਹ ਕਿੱਦਾਂ ਦੇ ਕਾਨੂੰਨ ਆ ਜਿਸ ਦੇ ਵਿੱਚ ਚੋਰ ਨੂੰ ਤਾਂ ਜ਼ਿਆਦਾ ਜਿਹੜੇ ਹੈਗੇ ਆ, ਤੇ ਜਿਹੜਾ ਐਕਚੁਅਲੀ ਟੈਕਸ ਪੇ ਕਰ ਰਿਹਾ, ਜਿਹੜਾ ਲਾ ਅਬਾਈਡਿੰਗ ਸਿਟੀਜ਼ਨ ਆ, ਉਹ ਉਸ ਨੂੰ ਰੋਕ ਵੀ ਨਹੀਂ ਸਕਦਾ। ਸੋ ਕਾਮਨ ਸੈਂਸ ਦੀ ਬਹੁਤ ਜ਼ਿਆਦਾ ਇਸ ਟਾਈਮ ਲੋੜ ਹੈਗੀ ਆ। ਬਹੁਤ ਵਾਰੀ ਆਖ ਦਿੱਤਾ ਜਾਂਦਾ ਆ ਵੀ ਇੱਦਾਂ ਕਰਨ ਦੇ ਨਾਲ ਕੁਛ ਨਹੀਂ ਹੋਣਾ। ਬੜਿਆਂ ਨੇ ਤੁਹਾਨੂੰ ਨੈਗੇਟਿਵਿਟੀ ਜਿਹੜੀ ਇਸ ਤਰੀਕੇ ਨਾਲ ਦੇਣੀ ਆ ਵੀ ਨਹੀਂ ਜੀ ਇੱਦਾਂ ਨਹੀਂ ਗੱਲ ਬਣਨੀ, ਪ੍ਰੋਟੈਸਟ ਕਰਕੇ ਕੁਛ ਨਹੀਂ ਮਿਲਣਾ। ਨਹੀਂ ਭਾਈ, ਇਹ ਪ੍ਰੋਟੈਸਟ ਕਰਕੇ ਹੀ ਇਹ ਚਰਚਾ ਸ਼ੁਰੂ ਹੋਈ ਆ। ਇਹਨਾਂ ਪ੍ਰੋਟੈਸਟਾਂ ਦੇ ਕਰਕੇ, ਰੌਲੇ ਰੱਪੇ ਦੇ ਕਰਕੇ ਹੀ ਤੁਹਾਡੇ ਨਾਲ ਜਿਹੜੀਆਂ ਉਹ ਆਈਦਰ ਮੀਟਿੰਗ ਕਰ ਰਹੇ ਆ, ਤੁਹਾਡੇ ਨਾਲ ਹੀ ਜਿਹੜੀ ਉਹ ਆਈਦਰ ਗੱਲਬਾਤ ਕਰ ਰਹੇ ਆ, ਤਾਈਓ ਤੁਹਾਡੀ ਆਵਾਜ਼ ਜਿਹੜੀ ਉਹ ਚੱਕ ਰਹੇ ਆ। ਕੱਲ੍ਹ ਅਲਮੋਂਟੇ ਵਾਲੇ ਜਿਊਲਰ ਨੇ ਵੀ ਇਹੀ ਕਿਹਾ
ਵੀ ਸਾਨੂੰ ਜੀ ਇਦਾਂ ਦੇ ਕਾਨੂੰਨ ਚਾਹੀਦੇ ਆ ਜਿਹੜੇ ਸਾਨੂੰ ਬਚਾਉਣ, ਨਾ ਕਿ ਜਿਹੜੀ ਉਹ ਗੁੱਠੇ ਜੀ ਲਾਉਣ। ਜੀ ਜਿਹੜੀ ਉਹਨਾਂ ਨੇ ਕਿਹਾ ਵੀ ਜਿਸ ਚ ਬਿਜ਼ਨਸ ਦੀ ਸੇਫਟੀ ਹੋਵੇ, ਉਹ ਕਹਿੰਦੇ ਵੀ ਇਹ ਹਜ਼ਾਰਾਂ ਦੇ ਡਾਲਰ ਦੇ ਹਿਸਾਬ ਨਾਲ ਅਸੀਂ ਟੈਕਸ ਦਿੰਨੇ ਆ, ਤੇ ਤੁਸੀਂ ਕਦੇ ਕੋਈ ਇਹ ਵੀ ਬਿੱਲ ਲੈ ਕੇ ਆਏ ਆ ਵੀ ਜਿਸ ਚ ਬਿਜ਼ਨਸ ਦੀ ਸੇਫਟੀ ਹੋਵੇ? ਯਾ ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ ਬਹੁਤ ਵਾਰ ਕਹਿੰਦੇ ਪੰਜਾਬੀਆਂ ਨੇ ਕਿਉਂ ਪ੍ਰੋਟੈਸਟ ਸ਼ੁਰੂ ਕੀਤਾ, ਵੀ ਇਹਦਾ ਕੀ ਫਾਇਦਾ ਹੋਣਾ? ਹੁਣ ਤੁਸੀਂ ਦੇਖੋ ਵੀ ਕੈਲੀਫੋਰਨੀਆ ਚ ਪ੍ਰੋਟੈਸਟ ਸ਼ੁਰੂ ਹੋਣ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਇਹ ਨੈਸ਼ਨਲ ਇਸ਼ੂ ਬਣ ਗਿਆ ਆ। ਯਾ ਫੌਕਸ ਦੇ ਉੱਤੇ ਪਿਛਲੀ ਵਾਰੀ 1 ਘੰਟੇ ਦਾ ਪ੍ਰੋਗਰਾਮ ਆਇਆ, ਜੈਸੀ ਜਿਹੜਾ ਹੈਗਾ ਆ ਉਹਦੇ ਵਿੱਚ ਉਹਨੂੰ ਪੋਰਸ਼ਨ ਵੀ ਦਿਖਾ ਲਿਆ, ਜਿਹਨੂੰ 33 ਮਿਲੀਅਨ ਲੋਕ ਦੇਖਦੇ ਆ। ਹੁਣ ਅੱਜ ਰੀਮਾ ਭੈਣ ਜੀ ਸਦਰਨ ਕੈਲੀਫੋਰਨੀਆ ਤੋਂ ਹੈਗੇ ਆ, ਉਹ ਜਦੋਂ ਪੈਸਾਡੀਨਾ ਚ ਪ੍ਰੋਟੈਸਟ ਹੋਇਆ ਸੀ ਉੱਥੇ ਵੀ ਬੋਲੇ ਸੀ। ਉਹਨਾਂ ਨੇ ਅੱਜ ਫੌਕਸ ਦਾ ਜਿਹੜਾ ਬਿਜ਼ਨਸ ਵਾਲਾ ਪ੍ਰੋਗਰਾਮ ਹੁੰਦਾ ਉੱਥੇ 10:30 ਤੋਂ 1:30 ਵਜੇ ਤਾਈਂ ਹੁੰਦਾ, ਉਹਦੇ ਵਿੱਚ ਪਾਰਟਿਸਿਪੇਟ ਕਰਨਾ। ਸੋ ਦੇਖੋ ਇਸ਼ੂ ਇਹ ਚੱਕਿਆ ਗਿਆ, ਹੁਣ ਪੂਰੇ ਅਮਰੀਕਾ 'ਚ ਪਤਾ ਲੱਗ ਗਿਆ ਵੀ ਭਾਈ ਕੀ ਹੋ ਰਿਹਾ। ਸੋ ਜਿਹੜੇ ਬਿਜ਼ਨਸ ਓਨਰਸ ਆ ਉਹ ਕਹਿੰਦੇ ਵੀ ਜੋ ਗਵਰਨਮੈਂਟ ਆ ਉਹਨੂੰ ਇਹ ਕਰਨਾ ਚਾਹੀਦਾ ਵੀ ਚੋਰੀ ਕਿੱਦਾਂ ਰੋਕੀ ਜਾਵੇ, ਕ੍ਰਾਈਮ ਕਿੱਦਾਂ ਰੋਕਿਆ ਜਾਵੇ, ਨਾ ਕਿ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਤੁਸੀਂ ਹੋਰ ਚੀਜ਼ਾਂ ਠੋਕੀ ਜਾਓ। ਸੋ ਇਹਦੇ ਵਿੱਚ ਇਹ ਵੀ ਐਡ ਕਰਦੇ ਜਾਈਏ, ਕਈਆਂ ਨੂੰ ਇਹ ਬੜਾ ਸੀਗੀ ਦਿੱਕਤ ਵੀ ਇਹ ਵੀ ਦਾ ਪੀਪਲ, ਆਮ ਲੋਕਾਂ ਨੇ ਕਿੱਦਾਂ ਇਹ ਇਸ਼ੂ ਜਿਹੜਾ ਉਹ ਚੱਕ ਲਿਆ, ਵੀ ਇਹ ਅੱਗੇ ਕਿੱਦਾਂ ਆ ਗਏ, ਵੀ ਸਾਡਾ ਜਿਹੜਾ ਫੱਟਾ ਉਹ ਕਿਉਂ ਨਹੀਂ ਚਮਕਿਆ ਇਹਦੇ ਵਿੱਚ। ਉਹ ਇਸੇ ਲਈ ਨਹੀਂ ਚਮਕਿਆ ਕਿਉਂਕਿ ਕੀਤਾ ਕਿਸੇ ਨੇ ਕੁਛ ਨਹੀਂ, ਤੇ ਜਦੋਂ ਹੁਣ ਲੋਕ ਇਕੱਠੇ ਹੋਏ ਆ ਤੇ ਉਹ ਇਦਾਂ ਕਰਦੇ ਵੀ ਇਹ ਅੱਗੇ ਕਿੱਦਾਂ ਨਿਕਲ ਗਿਆ। ਪਰ ਤੁਸੀਂ ਤਗੜੇ ਰਹੋ, ਪੂਰਾ ਜਿਹੜਾ ਜੋਸ਼ ਦੇ ਨਾਲ ਇਸ ਮੁੱਦੇ ਨੂੰ ਜਿਹੜਾ ਉਹ ਚੱਕੀ ਚੱਲੋ, ਇਵੈਂਚੁਅਲੀ ਇਹਨਾਂ ਨੂੰ ਝੁਕਣਾ ਪਊਗਾ। ਜਿਨ੍ਹਾਂ ਆਥਰਸ ਨੇ, ਜਿਨ੍ਹਾਂ ਨੇ ਇਹ ਕਾਨੂੰਨ ਲਿਆਂਦਾ, ਉਹਨਾਂ ਦੀ ਸਪੋਰਟ ਪੰਜਾਬੀ ਅੰਨ੍ਹੇਵਾਹ ਬਹੁਤ ਕਰਦੇ ਰਹੇ ਆ, ਪਿਛਲੇ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਆ। ਤੇ ਉਹਨਾਂ ਨੂੰ ਇਹ ਜਿਹੜੇ ਸਵਾਲ ਭਾਈ ਅਗਲੀ ਵਾਰੀ ਜ਼ਰੂਰ ਹੋਣੇ ਚਾਹੀਦੇ, ਉਹਨਾਂ ਨੂੰ ਵੀ ਤੇ ਬਾਕੀਆਂ ਨੂੰ ਵੀ, ਜਿਨ੍ਹਾਂ ਨੇ ਇਹਦੇ ਹੱਕ ਦੇ ਵਿੱਚ ਪਾਈ ਆ, ਜਾਂ ਜਿਨ੍ਹਾਂ ਨੇ ਕਹਿ ਲਓ ਵੀ ਕਿਸੇ ਪਾਸੇ ਵੀ ਜਿਹੜਾ ਉਹ ਹੱਥ ਪੱਲਾ ਨਹੀਂ ਫੜਾਇਆ। ਇਲੈਕਸ਼ਨਾਂ ਤਾਂ ਆਉਂਦੀਆਂ ਹੀ ਰਹਿਣੀਆਂ, ਹਰ 2 ਸਾਲ ਦੀ ਇੱਥੇ ਅਸੈਂਬਲੀ ਦੀ ਇਲੈਕਸ਼ਨ ਹੁੰਦੀ ਆ। ਸੋ ਤੁਹਾਡੇ ਕੋਲ ਹੀ ਉਹਨਾਂ ਨੇ ਆਉਣਾ ਆ ਨੋਟ ਮੰਗਣ ਤੇ ਵੋਟ ਮੰਗਣ, ਤੇ ਉਦੋਂ ਤੁਹਾਡੇ ਕੋਲ ਇਹ ਸਵਾਲ ਜਿਹੜੇ ਉਹ ਤਿਆਰ ਰਹਿਣੇ ਚਾਹੀਦੇ ਆ ਕਿ ਤੁਸੀਂ ਕਰ ਕੀ ਰਹੇ ਆ। ਜੇ ਤੁਸੀਂ ਬਿਜ਼ਨਸ ਵਾਲੇ ਆ, ਬਿਜ਼ਨਸ ਦੇ ਪੱਧਰ ਤੇ ਆਪਣਾ ਸਵਾਲ ਪੁੱਛੋ। ਆਮ ਲੋਕ ਆ ਜਿਹੜੇ ਤੁਸੀਂ, ਉਹ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਸਵਾਲ ਪੁੱਛੋ। ਡਰੋ ਨਾ ਵੀ ਕੋਈ ਤੁਹਾਨੂੰ ਬਿਠਾਊਗਾ, ਗੱਲ ਕਰਾਂਗੇ ਤੇ ਫਿਰ ਡਜ਼ਨਟ ਮੈਟਰ, ਉਹ ਤੁਹਾਡੇ ਲਈ ਕੰਮ ਕਰਦੇ ਨੇ। ਕਈ ਵਾਰੀ ਤੁਸੀਂ ਲਾਊਡ ਵੀ ਹੋ ਸਕਦੇ ਆ, ਕਈ ਵਾਰੀ ਤੁਸੀਂ ਉਹ ਹੋ ਸਕਦੇ ਆ, ਪਰ ਬੈਟਰ ਆ ਵੀ ਤੁਹਾਡੀ ਤਿਆਰੀ ਹੋਣੀ ਚਾਹੀਦੀ ਆ ਵੀ ਤੁਸੀਂ ਉਹਨਾਂ ਨੂੰ ਸਵਾਲ ਕੀ ਕਰਨਾ ਆ। ਦੈਨ ਅਗਲੇ ਨੂੰ ਵੀ ਪਤਾ ਲੱਗਦਾ ਆ। ਨੋਟ ਤੇ ਵੋਟ ਐਵੇਂ ਹੀ ਬਗੈਰ ਮਤਲਬ ਤੋਂ ਨਾ ਦੇਈ ਜਾਇਆ ਕਰੋ ਕਿਸੇ ਵੀ ਜਿਹੜੇ ਸਿਆਸੀ ਬੰਦਿਆਂ ਨੂੰ। ਉਹ ਤਾਂ ਚਾਹੁੰਦੇ ਆ ਵੀ ਇਦਾਂ ਦੇ ਆਪਾਂ ਨੂੰ ਲੋਕ ਮਿਲ ਜਾਣ, ਜਿਹੜੇ ਪੈਸੇ ਵੀ ਦੇਈ ਜਾਣ, ਵੋਟ ਵੀ ਦੇਈ ਜਾਣ ਤੇ ਮੰਗਣ ਵੀ ਸਾਡੇ ਕੋਲ ਕੁਛ ਨਾ। ਉਹਨਾਂ ਨੂੰ ਤਾਂ ਇਦਾਂ ਦੇ ਵੋਟਰ ਚਾਹੀਦੇ ਹੀ ਚਾਹੀਦੇ ਆ। ਸੋ ਤੁਸੀਂ ਉਦਾਂ ਦੇ ਨਹੀਂ ਬਣਨਾ। ਸੋ ਜ਼ਰੂਰੀ ਆ ਵੀ ਜਿੰਨੇ ਵੀ ਤੁਹਾਡੇ ਕੋਲ ਲਾਅ ਮੇਕਰਸ ਨੇ ਹੁਣ ਆਉਣਾ ਆ, ਚਾਹੇ ਉਹ ਨਵੇਂ ਕੈਂਡੀਡੇਟ ਨੇ, ਚਾਹੇ ਉਹ ਰੀ-ਇਲੈਕਸ਼ਨ ਦੇ ਲਈ ਆ ਰਹੇ ਆ, ਉਹਨਾਂ ਨੂੰ ਪੁੱਛਿਓ ਵੀ ਭਾਈ ਆਹ ਮੁੱਦੇ ਪਿਛਲੇ 2 ਸਾਲਾਂ 'ਚ ਆਏ, ਤੁਹਾਡੇ ਕੀ ਸਟੈਂਡ ਸੀਗੇ, ਤੁਸੀਂ ਹੱਕ 'ਚ ਖੜੇ ਆ, ਸਾਡੇ ਨਾਲ ਖੜੇ ਆ ਕਿ ਸਾਡੇ ਅਗੇਂਸਟ ਖੜੇ ਆ। ਫਿਰ ਉਸ ਤੋਂ ਬਾਅਦ ਕਲੀਅਰ ਕਰੋ ਅਗਲਿਆਂ ਨੂੰ ਵੀ ਭਾਈ ਤੁਸੀਂ ਨਹੀਂ ਖੜੋਗੇ ਤੇ ਬਸ ਨਾ ਵੋਟ ਮਿਲੂਗੀ ਤੇ ਨਾ ਨੋਟ ਮਿਲੂਗਾ। ਜੀ। ਬਸ ਸਿੱਧੀ ਜੀ ਗੱਲ ਆ ਇਹਦੇ ਵਿੱਚ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਮੈਂ ਕੱਲ ਵੀ ਦੱਸਿਆ ਸੀ ਵੀ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੀ ਸਟੇਟਮੈਂਟ ਜਦੋਂ BLM ਵਾਲੇ ਪ੍ਰੋਟੈਸਟ ਕਰਦੇ ਸੀ, ਕਹਿੰਦੇ ਵੀ ਸਾਡਾ ਰਾਈਟ ਹੈ ਪ੍ਰੋਟੈਸਟ ਕਰਨ ਦਾ, ਅਸੀਂ ਪ੍ਰੋਟੈਸਟ ਜਾਰੀ ਰੱਖਾਂਗੇ, ਮੈਂ ਖੁਦ ਪ੍ਰੋਟੈਸਟ ਵਿੱਚ ਜਾਵਾਂਗੀ ਤੇ ਨਵੰਬਰ ਤੱਕ ਪ੍ਰੋਟੈਸਟ ਜਾਰੀ ਰੱਖਾਂਗੇ। ਸੋ ਜੇ ਉਹ ਜੋ ਅਮੈਂਡਮੈਂਟ ਚਾਹੁੰਦੇ ਆ ਰੀਟੇਲਰਸ ਨਹੀਂ ਉਹ ਆਉਂਦੀਆਂ ਤੇ ਨਵੰਬਰ 2024 ਦੇ ਵਿੱਚ ਇਲੈਕਸ਼ਨ ਆਣੀ ਆ, ਉਹਦੇ ਇਹਨਾਂ ਨੂੰ ਜਿਹੜਾ ਦਿਖਾਲ ਦਿਓ। ਸੋ ਲੋਕ ਇਕੱਠੇ ਹੋ ਰਹੇ ਆ। ਬਹੁਤ ਵਾਰ ਇਹ ਵੀ ਹੁੰਦਾ ਯਾਰ, ਤੁਸੀਂ ਆ ਸਟੋਰਾਂ ਵਾਲਿਆਂ ਦਾ ਚੱਕੀ ਜਾਂਦੇ ਆ, ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਆ ਨਾ ਇਨਵੈਸਟਰ, ਹਰ ਇੱਕ ਕਿਸੇ ਕੋਲ 1 ਘਰ ਆ, 2 ਘਰ ਆ। ਤੁਸੀਂ ਹੁਣ ਸੋਚ ਕੇ ਦੇਖਿਓ ਜਿਨ੍ਹਾਂ ਦੇ ਕੋਲ ਰੈਂਟਲ ਘਰ ਆ, ਜੇ ਕਿਤੇ ਰੱਬ ਨਾ ਕਰੇ ਤੁਹਾਡਾ ਟੈਨੈਂਟ ਬਾਹਰ ਕੱਢਣਾ ਪੈ ਜਾਏ, 2-2 ਸਾਲ ਤੱਕ ਲੱਗ ਰਿਹਾ ਲੋਕਾਂ ਨੂੰ। ਇੰਨੇ ਬਹਾਨੇ ਲਾਉਂਦੇ ਆ, ਇੰਨੇ ਲਾ ਜਿਹੜੇ ਉਲਟ ਹੈਗੇ, ਲੈਂਡਲੋਰਡ ਦੇ ਹੱਕ 'ਚ ਹੀ ਨਹੀਂ ਹੈਗਾ ਲਾ। ਸੋ ਇਹ ਤੁਹਾਨੂੰ ਹੌਲੀ-ਹੌਲੀ ਸਾਰੇ ਇਫੈਕਟ ਕਰ ਰਿਹਾ। ਪਿਛਲੇ ਸਾਲ ਰਾਜਕਨਵੀਰ ਸਿੰਘ ਜੀ ਇੱਕ ਬਿੱਲ ਪਾਸ ਹੋਇਆ, ਹਾਂਜੀ। SV 357। ਹੂੰ। ਚਲੋ ਆਪਾਂ ਗੱਲ ਕਰਦੇ, ਚੰਗਾ ਨਹੀਂ ਲੱਗਦੇ। ਜਿਹੜੇ ਸੋਲਿਸਟ ਕਰਦੇ ਹੈਗੇ ਸੈਕਸ, ਜੀ। ਠੀਕ ਹੈ ਕਿ ਨਹੀਂ, ਉਹਨਾਂ ਨੂੰ ਪੁਲਿਸ ਅਰੈਸਟ ਨਹੀਂ ਕਰ ਸਕਦੀ ਦੇਖੋ। ਤੇ ਉਹ ਤਾਂ ਜਿੱਥੇ ਮਰਜ਼ੀ ਜਾ ਕੇ ਖੜ ਜਾਣ, ਫਿਰ ਜਿੱਥੇ ਮਰਜ਼ੀ ਜਾ ਕੇ ਗੰਦ ਪੈ ਜਾਏ, ਹਨਾ। ਪੁਲਿਸ ਨੇ ਬੜਾ ਵਿਰੋਧ ਕੀਤਾ, ਲੋਕਾਂ ਨੂੰ ਪਤਾ ਨਹੀਂ ਲੱਗਾ, ਇਹ ਨਹੀਂ ਬਿੱਲ ਪਾਸ ਕਰਤਾ। SV 357 ਸਰਚ ਕਰ ਲਿਓ। SV 357 ਫॉरबिडिंग ਅਰੈਸਟ ਫॉर ਲੋਇਟਰਿੰਗ ਟੂ ਸੋਲਿਸਟ ਸੈਕਸ, ਹਨਾ। ਉਹਦੇ ਨਾਲ ਕੀ ਹੋਇਆ, ਓਪਨ ਸੀਜ਼ਨ ਹੋ ਗਿਆ, ਸਾਰੇ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਗੰਦ ਪਾਈ ਜਾਣ।
SV 553 ਬਿੱਲ ਦਾ ਇੱਕੋ ਇੱਕ ਮੇਨ ਮਕਸਦ ਆ, ਇਹ ਕਲੀਅਰ ਕੱਟ ਹੋ ਜਾਣਾ ਚਾਹੀਦਾ। ਕੋਈ ਕਹਿੰਦਾ ਜੀ ਆਹ ਵਕੀਲ ਆ ਜੀ, ਉਹ ਵਕੀਲ ਆ, ਇਹਦੇ ਨਾਲ ਜਿਹੜੇ ਚੋਰ ਚੋਰੀ ਕਰਨ ਆਉਂਦੇ ਆ ਉਹਨਾਂ ਦੇ ਲਈ ਖੁੱਲੀ ਛੁੱਟੀ ਆ, ਬਸ ਸਿੰਪਲ ਨਹੀਂ ਆ ਇਹ। ਦੇਖੋ ਜੀ, ਕਈ ਆਪਣੇ ਜਿਹੜੇ ਸਟੋਰ ਤੇ ਕੰਮ ਕਰਨ ਵਾਲਿਆਂ ਨਾਲ ਗੱਲ ਹੋਈ, ਉਹ ਦੱਸਦੇ, ਕਹਿੰਦੇ ਵੀ ਅਗਲੇ ਹੱਸਦੇ ਆ, ਕਹਿੰਦੇ ਵੀ ਥੋੜੇ ਦਿਨ ਹੀ ਆ ਤੁਹਾਡੇ ਕੋਲ, ਬਾਅਦ 'ਚ ਜਦੋਂ ਹੋ ਗਿਆ ਨਾ ਅਗਲੇ ਨੂੰ ਪਹਿਲਾਂ ਹੀ ਪਤਾ ਲੱਗਣ ਲੱਗ ਗਿਆ ਆ ਹੁਣ ਵੀ ਜਦੋਂ ਥੋੜੇ ਦਿਨ ਹੀ ਆ, ਫਿਰ ਕਹਿੰਦੇ ਤੁਸੀਂ ਰੋਕ ਨਹੀਂ ਸਕਦੇ ਸਾਨੂੰ, ਵੀ ਜਦੋਂ ਅਸੀਂ ਚੋਰੀ ਕਰਕੇ ਜਿਹੜੀ ਉਹ ਲੈ ਕੇ ਜਾਵਾਂਗੇ। ਫਿਰ ਦੇਖ ਲਿਓ ਅਮੈਂਡਮੈਂਟਾਂ ਕਿਹੜੀਆਂ ਹੋਈਆਂ ਤੇ ਉਹਦੇ ਨਾਲ ਰੁਕਦਾ ਕੁਛ ਕੀ ਹੁੰਦਾ ਆ। ਭਾਈ ਇਹ ਲਾ ਮੇਕਰਸ ਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਵੀ ਕਰ ਕੀ ਰਹੇ ਆ ਭਾ, ਵੀ ਤੁਸੀਂ ਚੋਰਾਂ ਨੂੰ ਰੋਕਣਾ ਹੈ ਕਿ ਲੋਕਾਂ ਨੂੰ ਰੋਕਣਾ ਆ? ਚੋਰੀ ਕਰਨ ਤੋਂ ਰੋਕਣ ਦੇ ਉੱਤੇ ਵੀ ਰੋਕ ਜਿਹੜੀ ਉਹ ਲਾ ਰਹੇ ਆ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਕਰ ਜਿਹੜੀ ਸਿਕਿਉਰਿਟੀ ਦਾ ਨਾ ਇੱਕ ਹੋਰ ਮਸਲਾ, ਬਹੁਤ ਸਾਰੇ ਆਪਣੇ ਬੰਦੇ ਸਿਕਿਉਰਿਟੀ ਦੀ ਜੌਬ ਕਰਦੇ ਆ, ਬਹੁਤ ਸਾਰੇ। ਜੀ ਜੀ ਸਾਰੇ ਸਿਕਿਉਰਿਟੀ ਕੰਪਨੀਆਂ ਵਾਲਿਆਂ ਨੂੰ ਇਹ ਹਦਾਇਤ ਹੁੰਦੀ ਆ, ਅਬਜ਼ਰਵ ਐਂਡ ਰਿਪੋਰਟ, ਦੈਟਸ ਇਟ। ਜਿੰਨੀਆਂ ਸਿਕਿਉਰਿਟੀ ਰੋਕਣਾ ਵਾਲੇ ਆ ਨਾ, ਅਬਜ਼ਰਵ ਐਂਡ ਰਿਪੋਰਟ, ਰੋਕਦੇ ਨਹੀਂ ਆ। ਅਗਲਿਆਂ ਨੂੰ ਵਿਸ਼ੇਸ਼ ਤੌਰ ਤੇ ਆਖਿਆ ਜਾਂਦਾ ਆ ਵੀ ਤੁਸੀਂ ਰੋਕਣਾ ਨਹੀਂ ਆ, ਤੁਸੀਂ ਵਿੱਚ ਨਹੀਂ ਪੈਣਾ। ਨਾ EMPLOYEE ਰੋਕ ਸਕੇ, ਨਾ ਸਿਕਿਉਰਿਟੀ ਵਾਲਾ ਰੋਕੇ। ਰੋਕਣਾ ਕਿੰਨੇ ਆ ਭਾਈ ਚੋਰਾਂ ਨੂੰ? ਅਬਜ਼ਰਵ ਐਂਡ ਰਿਪੋਰਟ ਹੀ ਤਾਂ ਕਰੀ ਜਾਂਦੇ ਆ। ਉਦੋਂ ਤਾਂ ਹੋਇਆ ਕੀ ਆ, ਨਾ ਪੁਲਿਸ ਵਾਲੇ ਆਉਣ, ਉਹ ਕਹਿੰਦੇ ਵੀ ਫੜਦੇ ਆ ਤੇ ਉਹ ਕਰਦੇ ਨਹੀਂ ਆ। 3 ਮਿਸਡਮੀਨਰ ਤੱਕ ਚਲੋ ਜੀ, ਚੱਕਰ ਹੀ ਕੋਈ ਨਹੀਂ ਆ, ਅੰਦਰ ਜਾਓ ਬਾਹਰ ਆਓ, ਅੰਦਰ ਜਾਓ ਬਾਹਰ ਆਓ, ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਹੈ। ਸੋ ਇਹ ਭਾਈ ਬਹੁਤ ਜ਼ਿਆਦਾ ਧਿਆਨ ਦੇ ਨਾਲ ਦੇਖਣ ਵਾਲੀ ਜਿਹੜੀ ਗੱਲ ਆ ਵੀ ਹੋ ਕੀ ਜਿਹੜਾ ਹੋ ਰਿਹਾ ਆ। ਆਪ ਜਿਹੜਾ ਪਿਛਲੇ ਵੀਕਐਂਡ ਦੇ ਦੌਰਾਨ ਨੌਰਥਸਟਾਊਨ ਸਟੋਰ ਦੇ ਵਿੱਚ 50 ਜਣੇ ਵੜ ਗਏ, ਲੱਖ ਦਾ ਸਮਾਨ ਚੋਰੀ ਕੀਤਾ। ਉੱਥੇ ਸਿਕਿਉਰਿਟੀ ਗਾਰਡ ਸੀਗੇ। ਸਭ ਤੋਂ ਪਹਿਲਾਂ ਜਦੋਂ ਉਹ ਨਿਕਲਣ ਲੱਗੇ ਨਾ, ਉਹਨੇ ਸਪਰੇਅ ਕੀਤੀ, ਪੈਪਰ ਸਪਰੇਅ। ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਮਿਰਚਾਂ ਵਾਲਾ ਸਪਰੇਅ ਹੁੰਦਾ ਨਾ, ਉਹ ਪਾਤਾ। ਉਹ ਕੀ ਕਰੂਗਾ ਸਿਕਿਉਰਿਟੀ ਗਾਰਡ ਉੱਥੇ, ਤੁਸੀਂ ਦੱਸੋ ਹਨਾ? ਤੇ ਸੋ ਇਹ ਬਹੁਤ ਲਿੰਕਡਇਨ ਤੇ ਜਾ ਕੇ ਦੇਖਿਓ ਰਾਜਕਰਮਵੀਰ ਸਿੰਘ ਜੀ, ਵਕੀਲਾਂ ਨੇ, ਸਿਕਿਉਰਿਟੀ ਗਾਰਡ ਕੰਪਨੀਆਂ ਨੇ ਆਲਰੇਡੀ ਐਡਵਰਟਾਈਜ਼ ਕਰਨਾ ਸ਼ੁਰੂ ਕਰਤਾ। SV 553 ਫਿਊਚਰ ਦੇ ਵਿੱਚ ਲਾਗੂ ਹੋਣ ਤੋਂ ਬਾਅਦ ਜਿਹਨੂੰ ਕਿਸੇ ਨੂੰ ਹੈਲਪ ਦੀ ਜ਼ਰੂਰਤ ਆ ਤੇ ਉਹ ਕਹਿੰਦੇ ਸਾਡੀਆਂ ਸਰਵਿਸਿਜ਼ ਅਵੇਲੇਬਲ ਹੈਗੀਆਂ। ਉਹ ਗਲਤ ਥਾਂ ਤੇ ਕਰ ਰਹੇ ਹੋ, ਚੋਰ ਤਾਂ ਹੋਰ ਪਾਸੇ ਵੇਖ ਰਹੇ ਹੋਣੇ ਆ ਨਾ, ਉਹਨਾਂ ਨੂੰ ਉੱਥੇ ਕਰ ਦਿਓ। ਜਿਹੜੇ ਵਕੀਲਾਂ ਨੇ ਕਹਿਣਾ ਵੀ ਸੂ ਵੀ ਤਾਂ ਕਰਨਾ ਨਾ ਫਿਰ ਉਹਨਾਂ ਨੇ ਬਾਅਦ। ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸੁਣ ਰਹੇ ਆ, ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਨੋ ਮੈਟਰ ਤੁਸੀਂ ਸਟੋਰ ਵਾਲੇ ਆ, ਆਫਿਸ ਵਾਲੇ ਆ, ਬਿਊਟੀ ਸ਼ਾਪ ਆ, ਰੈਸਟੋਰੈਂਟ ਆ, ਸਬਵੇ ਆ, ਇਹ ਹਰ ਇੱਕ ਨੂੰ ਇਫੈਕਟ ਕਰਦਾ। ਹੂ ਐਵਰ ਗਾਟ 1 EMPLOYEE, ਕਿਸੇ ਦੇ ਕੋਲ ਇੱਕ EMPLOYEE ਆ, ਉਹ ਇਹ ਬਿੱਲ ਉਹਨਾਂ ਨੂੰ ਇਫੈਕਟ ਕਰਦਾ। ਸੋ ਹਾਈ ਆਪਣੇ ਰੱਖੋ, ਪੂਰੇ ਸਪਿਰਿਟ 'ਚ ਰਹੋ, ਚੜ੍ਹਦੀ ਕਲਾ 'ਚ ਰਹੋ। ਜੀ ਇਹ ਬਿੱਲ ਜਿਹੜਾ ਆ ਉਹ ਅਮੈਂਡਮੈਂਟ ਆਪਾਂ ਲੈ ਕੇ ਹੀ ਆਣੀਆਂ ਆ, ਜਾਂ ਬਿੱਲ ਵਾਪਸ ਕਰਨਾ। ਤੇ ਜੇ ਨਹੀਂ ਹੁੰਦਾ ਤੇ ਆਪਣੇ ਕੋ ਬਸ 15 ਕੁ ਮਹੀਨੇ ਪਏ ਆ, ਤੇ ਪੂਰੀ ਐਨ ਕੈਲੀਫੋਰਨੀਆ 'ਚ ਤਰਥੱਲੀ ਮਚਾ ਦਿਓ। ਇਹ ਜਿਹੜੇ ਪੋਲੀਟੀਸ਼ੀਅਨ ਆ ਨਾ, ਉਹਨਾਂ ਨੂੰ ਪਤਾ ਲੱਗ ਜਾਵੇ ਨਹੀਂ ਭਾਈ, ਜੇ ਤੁਸੀਂ ਸਾਡਾ ਬਿਜ਼ਨਸ ਬੰਦ ਕਰਾਓਗੇ ਤੇ ਤੁਹਾਡੀ ਜੌਬ ਵੀ ਖਤਰੇ 'ਚ ਹੈ। ਜੀ ਹੁਣ ਲੈਣੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।